ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 16 ਮਈ ਦਿਨ ਸੋਮਵਾਰ ਤੇ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਸੁਰਜੀਤ ਸਿੰਘ ਹੰਗੂੜਾ ਜੀ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਾਡੋਵਾ, ਕਾਬਲ ਸਿੰਘ ਬੈਂਸ ਮੋਡੈਸਟੋ ਤੇ ਦਲਬੀਰ ਸਿੰਘ ਗਿੱਲ ਜੀ ਲਾਈਵ ਵੁੱਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪ ਨੇ ਚੰਡੀਗੜ੍ਹ 'ਚ ਕੀਤਾ ਰੋਸ ਪ੍ਰਦਰਸ਼ਨ, ਬਾਦਲ ਨੂੰ ਵੀ ਮਿਲੇ। ਜੀ ਬਿਲਕੁਲ, ਅੱਜ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਤਕਰੀਬਨ ਉਹ ਭੂਮਿਕਾ ਖੋਹ ਲਈ ਜਿਹੜੀ ਉਹਨੂੰ ਨਿਭਾਉਣੀ ਚਾਹੀਦੀ ਸੀ। ਯਾਨੀ ਜਿਹੜਾ ਰੋਲ ਕਾਂਗਰਸ ਨੂੰ ਨਿਭਾਉਂਦੇ ਆ ਇੱਥੋਂ ਦੇ ਲੋਕ ਵੇਖਣਾ ਚਾਹੁੰਦੇ ਸਨ, ਉਹ ਕਿਤੇ ਨਾ ਕਿਤੇ ਉਸ ਮਾਮਲੇ 'ਚ ਇਨਸਾਫੀ ਨਹੀਂ ਕਰ ਸਕੇ ਆਪਣੇ ਰੋਲ ਦੇ ਨਾਲ। ਜਦ ਕਿ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਸੀ, ਚਾਹੇ ਉਹਨੂੰ ਕੋਈ ਵੀ ਨਾਮ ਦੇ ਦੇਣ ਘੁਟਾਲੇ ਦੇ ਲਈ ਜਾਂ ਕਿਸੇ ਦੇ ਵੀ ਲਈ, ਪਰ ਕੋਈ ਵੀ ਸਿਆਸੀ ਸੰਗਠਨ ਹੈ ਉਹਦੀ ਮਨਸ਼ਾ ਸਿਆਸੀ ਤੌਰ 'ਤੇ ਆਪਣੇ ਆਪ ਨੂੰ ਮਜ਼ਬੂਤੀ ਦੇਣ ਦੀ ਹੁੰਦੀ ਹੈ। ਤਾਂ ਆਮ ਆਦਮੀ ਪਾਰਟੀ ਨੇ ਵੀ ਇਸ ਬਹਾਨੇ ਇੱਕ ਠੋਕ ਵਜਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਇਹ ਲੜਾਈ ਜਿਹੜੀ ਦੂਜੇ ਨੰਬਰ 'ਤੇ ਆਉਣ ਦੀ ਆ ਫਿਲਹਾਲ ਦੀ ਘੜੀ, ਕਿਉਂਕਿ ਇੱਥੇ ਨਾ ਸਿਰਫ ਸੱਤਾ ਲਈ ਜਿਹੜੀ ਲੜਾਈ ਹੈ ਉਹ ਤਕੋਨੀ ਹੈ, ਬਲਕਿ ਵਿਰੋਧੀ ਧਿਰ ਦੇ ਵਿੱਚ ਨਜ਼ਰ ਆਉਣ ਲਈ ਵੀ ਲੜਾਈ ਹੈ ਜਿਹੜੀ ਉਹ ਦੁਕੋਨੀ ਹੈ। ਦੋਨੇ ਕਾਂਗਰਸ ਤੇ ਆਮ ਆਦਮੀ ਪਾਰਟੀ, ਇਹ ਵੀ ਇੱਕ ਜਦੋਜਹਿਦ ਹੈ ਕਿ ਇਸ ਸਮੇਂ ਵਿਰੋਧੀ ਧਿਰ 'ਚ ਮਜ਼ਬੂਤ ਕੌਣ ਹੈ। ਤਾਂ ਆਮ ਆਦਮੀ ਪਾਰਟੀ ਨੇ ਇਸ ਕੰਮ 'ਚ ਬੜਾ ਸ਼ੁਲਾਪਣ ਵਿਖਾਇਆ। ਮੁੱਦਾ ਇਹ ਚੁੱਕਿਆ ਸੀ ਕਾਂਗਰਸ ਨੇ, ਇਹ ਜਿਹੜਾ 12,000 ਘੁਟਾਲੇ ਵਾਲਾ, ਜ਼ਿਆਦਾ ਉਹਨਾਂ ਨੇ ਰੌਲਾ ਰੱਪਾ ਪਾਇਆ ਸੀ, ਖਾਸ ਤੌਰ ਤੇ ਸੁਨੀਲ ਜਾਖੜ ਹੋਰਾਂ ਨੇ। ਪਰ ਬਾਜ਼ੀ ਮਾਰ ਕੇ ਇਹ ਆਮ ਆਦਮੀ ਪਾਰਟੀ ਵਾਲੇ ਉਹ ਸਲਾਮਾਂ ਹੀ ਕਰਦੇ ਰਹੇ, ਉਹ ਆਪਣੀਆਂ ਨੰਬਰਦਾਰੀਆਂ ਦੇ ਚਾਅ ਮਨਾਉਂਦੇ ਰਹੇ, ਪਰ ਬਾਜੀ ਇਹ ਮਾਰ ਗਏ। ਕੁੱਲ ਮਿਲਾ ਕੇ ਸੁਰਖੀਆਂ 'ਚ ਆ ਕੇ, ਭਾਵੇਂ ਕੱਢਣ ਪਾਉਣ ਨੂੰ ਕੁਛ ਨਹੀਂ ਸੀ, ਇਹਦੇ 'ਚ ਹੈ ਕੁਛ ਨਹੀਂ ਸੀ। ਇਹ ਗਏ ਨੇ, ਉਹ ਵੈਸੇ ਪਹਿਲਾਂ ਡਰੇ ਹੋਏ ਸੀਗੇ ਕਿਉਂਕਿ ਰਿਪੋਰਟਾਂ ਜਿਹੜੀਆਂ ਸੀ ਉਹਨਾਂ ਕੋਲ ਵੀ ਸੀ ਕਿ ਇਕੱਠ ਬੜਾ ਭਾਰੀ ਕਰਨਗੇ, ਪਰ ਉੱਥੋਂ ਤੱਕ ਨਹੀਂ ਪਹੁੰਚ ਸਕੇ ਜਿੱਥੋਂ ਤੱਕ ਦਾਅਵਾ ਕਰਦੇ ਸਨ। ਪਰ ਫਿਰ ਵੀ ਇਹਨਾਂ ਦੀ ਇਸ ਸ਼ਕਤੀ ਪ੍ਰਦਰਸ਼ਨ ਵਾਲੀ ਵੰਨਗੀ ਨੂੰ ਫਲੋਪ ਸ਼ੋ ਕਰਨ ਲਈ ਇਹ ਪਹਿਲਾਂ ਤੋਂ ਛਾਪੇਮਾਰੀ ਕੀਤੀ ਗਈ, ਸੂਈਏ ਮਗਰ ਲਾਏ ਗਏ, ਪਰ ਬਾਵਜੂਦ ਇਸ ਦੇ ਇੱਕ ਵਧੀਆ ਇਕੱਠ ਉਹ ਉੱਥੇ ਕਰਨ 'ਚ ਸਫਲ ਰਹੇ। ਪਰ ਦੂਜੇ ਪਾਸੇ ਆਮ ਤੌਰ ਤੇ ਹੁੰਦਾ ਕਿ ਜਦੋਂ ਕੋਈ ਮੁਲਾਜ਼ਮ ਜਾਂ ਕੋਈ ਬੇਰੁਜ਼ਗਾਰ ਜਾਂ ਕੋਈ ਹੋਰ ਦੁਖੀਆ ਜਿਹੜਾ ਜਾਂਦਾ ਹੈ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ, ਰੋਸ ਦਾ ਮੁਜ਼ਾਹਰਾ ਕਰਨ, ਤਾਂ ਉਹਨੂੰ ਅੱਗੋਂ ਬੜੀ ਬੇਰਹਿਮੀ ਨਾਲ ਕੁੱਟਿਆ ਜਾਂਦਾ। ਪਰ ਐਤਕੀ ਕਿਉਂਕਿ ਪੰਜਾਬ ਸਰਕਾਰ ਨੂੰ ਪਤਾ ਸੀਗਾ ਕਿ ਜੇਕਰ ਇਹਨਾਂ ਨੂੰ ਵੀ ਛਲੀਆਂ ਵਾਂਗੂ ਭੁੰਨਿਆ, ਜਿਵੇਂ ਆ ਪਿੱਛੇ ਜੇ ਕਾਂਗਰਸੀਆਂ ਨਾਲ ਹੋਇਆ, ਯੂਥ ਕਾਂਗਰਸੀਆਂ ਨਾਲ, ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਇਸ ਤਰ੍ਹਾਂ ਜੇ ਕੁੱਟਿਆ ਮਾਰਿਆ ਗਿਆ ਤੇ ਉਹਦਾ ਅਸਰ ਹੈ ਜਿਹੜਾ ਮਾੜਾ ਹੋਏਗਾ। ਇਸ ਕਰਕੇ ਇਹਨਾਂ ਨੂੰ ਅੱਗੇ ਆਉਣ ਹੀ ਦਿਓ। ਤਾਂ ਉਹ ਨੇਤਾਵਾਂ ਦੇ ਨਾਲ ਮਿਲਣੀ ਵੀ ਹੋਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ। ਪਹਿਲਾਂ ਉਹ ਗਵਰਨਰ ਨੂੰ ਮਿਲੇ ਕੁਛ ਨੇਤਾ, ਫਿਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ। ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਪਤਾ ਹੈ ਬੜੇ ਚਤੁਰ ਚਲਾਕ ਸਿਆਸਤਦਾਨ ਨੇ। ਉਹ ਖੜ ਕੇ ਆ ਕੇ ਇਹਨਾਂ ਦੇ ਸਾਹਮਣੇ ਵਰਦੀ ਧੁੱਪ ਦੇ ਵਿੱਚ ਹੱਥ ਜੋੜ ਕੇ ਖੜ ਕੇ, ਦੱਸੋ ਜੀ ਕਾਕਾ ਜੀ, ਗੱਲ ਕਰੋ, ਕੋਈ ਗੱਲ ਨਹੀਂ। ਇਹ ਉੱਥੇ ਉਹਨਾਂ ਕੁਛ ਨਹੀਂ ਕਰ ਸਕੇ ਜਿੰਨਾ ਫੇਸਬੁੱਕ ਤੇ ਕਰਦੇ ਆ, ਜਿੰਨਾ ਵੀਡੀਓ 'ਚ ਕਰਦੇ ਆ, ਜਿੰਨਾ ਅਖਬਾਰੀ ਦਾਅਵਿਆਂ 'ਚ ਕਰਦੇ ਆ। ਇਹ ਵੀ ਉੱਥੇ ਲੱਲੇ ਭੱਬੇ ਜੇ ਮਾਰੀ ਗਏ ਤੇ ਉਹੋ ਜਿਹੇ ਲੱਲੇ ਭੱਬੇ ਪ੍ਰਕਾਸ਼ ਸਿੰਘ ਬਾਦਲ ਛੱਡੀ ਗਿਆ। ਦੋਨੇ ਉੱਥੇ ਇੱਕ ਦੂਜੇ ਦੇ ਨਾਲ ਜਿਵੇਂ ਕਹਿ ਲਈਏ ਨਿੱਘੀ ਮੁਲਾਕਾਤ ਕਰਕੇ ਤੇ ਵਾਪਸ ਆ ਗਏ। ਕੋਈ ਬਹੁਤਾ ਉੱਥੇ ਸਵਾਲ ਜਵਾਬ ਕੋਈ ਕੜਾ ਨਹੀਂ ਹੋਇਆ। ਹਾਂ, ਜਿਹੜਾ ਮੁੱਦਾ ਸੀ ਕਿ 12,000 ਕਰੋੜ ਦਾ ਜਿਹੜਾ ਘੁਟਾਲਾ ਹੈ ਉਹਦੀ ਜਾਂਚ ਕਰਵਾਈ ਜਾਵੇ, ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜਾਂਚ ਕਾਹਦੀ ਕਰਵਾਈਏ,
ਜਦੋਂ ਗਬਨ ਹੋਇਆ ਹੀ ਨਹੀਂ, ਜਦੋਂ ਘੁਟਾਲਾ ਹੀ ਨਹੀਂ ਹੋਇਆ, ਜਾਂਚ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਗੱਲ ਉਹ ਸੀ, ਉਹ ਕਹਿੰਦਾ ਕਿ ਮੁੰਡਾ ਜੰਮਿਆ ਹੀ ਨਹੀਂ ਤੇ ਮੈਂ ਟੇਵਾ ਕਾਹਦਾ ਬਣਾ ਦਿਆਂ। ਸੋ ਇਸ ਕਰਕੇ ਹੁਣ ਜਿਹੜੀ ਇਹ ਲੜਾਈ ਹੈ, ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਅੱਗੇ ਜਾਰੀ ਰਹੇਗੀ, ਇਹ ਸੰਘਰਸ਼ ਹੈ ਜਿਹੜਾ ਅੱਗੇ ਜਾਰੀ ਰਹੇਗਾ। ਪਰ ਹੁਣ ਵਾਕਈ ਸੰਘਰਸ਼ ਹੈ ਜਿਹੜਾ ਜਾਰੀ ਰਹੇਗਾ, ਕਿਉਂਕਿ ਲੜਾਈ ਸਿਰਫ ਸੱਤਾ ਦੀ ਨਹੀਂ, ਲੜਾਈ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਵੱਲ ਵੀ ਹੈ। ਸੋ ਇਹ ਹੁਣ ਆਉਂਦੇ ਦਿਨਾਂ 'ਚ ਹੋਰ ਵੀ ਨਜ਼ਾਰੇ ਇਸ ਤਰ੍ਹਾਂ ਦੇ ਵੇਖਣੇ ਪੈਣਗੇ। ਪਰ ਇੱਕ ਗੱਲ ਹੈ, ਆਮ ਆਦਮੀ ਪਾਰਟੀ ਚਾਹੇ ਜਿਸ ਤਰ੍ਹਾਂ ਮਰਜ਼ੀ ਹੋਵੇ, ਉਹਨਾਂ ਦੀ ਪ੍ਰਾਪਤੀ ਕੁਛ ਵੀ ਨਾ ਹੋਵੇ ਇਸ ਮਾਮਲੇ 'ਚ, ਪਰ ਇੱਕ ਪ੍ਰਾਪਤੀ ਜ਼ਰੂਰ ਆ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਆ, ਉਹ ਸਾਰੇ ਉੱਥੇ ਸੰਗਠਿਤ ਹੋ ਕੇ ਗਏ ਆ। ਇਹ ਨਹੀਂ ਹੈ ਕੋਈ ਇੱਕ ਗਿਆ ਤੇ ਦੂਜਾ ਆਪਣੇ ਧੜੇ ਨੂੰ ਸੀਟੀ ਮਾਰ ਕੇ ਪਿੱਛੇ ਬੁਲਾ ਲਿਆ ਕਿ ਤੂੰ ਨਹੀਂ ਜਾਣਾ, ਆਪੇ ਇਹਨਾਂ ਦਾ ਜਲੂਸ ਨਿਕਲੇ। ਸੋ ਇਹ ਨਹੀਂ ਹੋਇਆ। ਇਹ ਵੇਖਣ ਨੂੰ ਆਇਆ ਕਿ ਸਾਰੇ ਉੱਥੇ ਗਏ ਨੇ, ਇਹਨਾਂ ਦੇ ਮੇਨ ਲੀਡਰ ਆ, ਉਹਨਾਂ ਨੇ ਨੁਮਾਇੰਦਗੀ ਵੀ ਕੀਤੀ ਹੈ। ਸੋ ਇਹ ਆਮ ਆਦਮੀ ਪਾਰਟੀ ਦੀ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਹਾਲ ਦੀ ਘੜੀ ਉਹਨਾਂ ਨੇ ਲੋਕਾਂ ਨੂੰ ਦਿਖਾਇਆ ਕਿ ਅਸੀਂ ਚਲੋ ਸੱਤਾ ਦੇ ਵਿੱਚ ਨਹੀਂ, ਪਰ ਅਸੀਂ ਇੱਕ ਤਾਕਤਵਰ ਵਿਰੋਧੀ ਦੀ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੇ ਆ। ਜੀ ਜੀ ਜੀ। ਅਤੇ ਆਪਾਂ ਜੇ ਅਨਾਜ ਵਾਲੇ ਸਿਲਸਿਲੇ ਨੂੰ ਅੱਗੇ ਤੋਰੀਏ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਹੁਣ ਪੰਜਾਬ 'ਚ ਹੁੰਦੇ ਆ ਸਭ ਤੋਂ ਵਧੇਰੇ ਅਨਾਜ ਦੇ ਕਾਲੇ ਮਾਲੇ। ਹਾਂ, ਇਹ ਦੇਖ ਲਓ, ਇਹਨਾਂ ਨੂੰ ਜੇ ਪੁੱਛ ਲਓ ਕਹਿੰਦੇ ਕਿ ਪੰਜਾਬ ਦੇ ਵਿੱਚ ਹੁੰਦਾ ਹੀ ਕੱਖ ਨਹੀਂ। ਜੇ ਹਵਾਲਾ ਦਈਏ ਕਿ ਆਹ ਵੇਖੋ ਜੀ, ਆਹ ਫਲਾਣੀ ਰਿਪੋਰਟ ਹੈ ਕਹਿੰਦੀ ਹੈ, ਉਹ ਕਹਿੰਦੇ ਹਾਂ ਹੁੰਦੇ ਆ। ਹੁਣ ਤੁਸੀਂ ਦੱਸੋ ਭਾਰਤ ਦੇ ਜਾਂ ਵਿਸ਼ਵ ਦੇ ਕਿਹੜੇ ਕੋਨੇ 'ਚ ਇਹੋ ਜਿਹੇ ਕੰਮ ਨਹੀਂ ਹੁੰਦੇ? ਹੁੰਦੇ ਆ, ਇੱਥੇ ਵੀ ਹੁੰਦੇ। ਅਸੀਂ ਨਾਲ ਦੀ ਨਾਲ ਫੜ ਲੈਂਦੇ, ਸਜ਼ਾ ਦੇ ਦਿੰਦੇ ਆ। ਉਹ ਫਿਰ ਇਹ ਗੱਲ ਕਹਿ ਦਿੰਦੇ, ਪਹਿਲਾਂ ਕਹਿ ਦਿੰਦੇ ਆ ਕਿ ਹੁੰਦਾ ਹੀ ਕੱਖ ਨਹੀਂ ਇੱਥੇ, ਫਿਰ ਕਹਿ ਦਿੰਦੇ ਆ ਹੁੰਦਾ ਤਾਂ ਸਾਰੇ ਪਾਸੇ ਆ, ਸਾਡੇ ਵੀ ਇੱਥੇ ਹੁੰਦਾ, ਅਸੀਂ ਨਾਲ ਦੀ ਨਾਲ ਫੜ ਕੇ ਉਹਨਾਂ ਨੂੰ ਸਜ਼ਾ ਦੇ ਭਾਗੀਦਾਰ ਕਰ ਦਿੰਦੇ ਆ। ਇਹ ਅਸਲ ਦੇ ਵਿੱਚ ਇੱਕ ਆਂਕੜਿਆਂ ਦੇ ਆਧਾਰਿਤ ਰਿਪੋਰਟ ਦਾ ਨਿਕਲਣਾ ਕਿ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਦੇ ਅੰਦਰ ਅਨਾਜ ਦੇ ਸਭ ਤੋਂ ਜ਼ਿਆਦਾ ਕਾਲੇ ਮਾਲੇ ਹੁੰਦੇ ਆ। ਇਹ ਸਿੱਧ ਕਰਦਾ ਹੈ ਕਿ ਇੱਥੇ ਕਿਸ ਤਰ੍ਹਾਂ ਦੀਆਂ ਬੇਨੀਮੀਆਂ, ਕਿਸ ਤਰ੍ਹਾਂ ਦੀਆਂ ਗੜਬੜੀਆਂ ਅਨਾਜ ਦੇ ਮਾਮਲੇ 'ਚ ਹੁੰਦੀਆਂ, ਕਿਉਂਕਿ ਅਨਾਜ ਭੰਡਾਰਨ ਬਹੁਤ ਵੱਡੇ ਪੱਧਰ ਤੇ ਆ ਪੰਜਾਬ 'ਚ। ਅਨਾਜ ਤੇ ਇੰਨਾ ਆ ਕਿ ਮੇਰੇ ਖਿਆਲ ਦੇ ਨਾਲ ਪੂਰੇ ਭਾਰਤ ਨੂੰ, ਪੂਰੇ ਦੇਸ਼ ਨੂੰ ਚਲਾ ਸਕਦਾ ਪੰਜਾਬ ਅਨਾਜ ਦੇ ਮਾਮਲੇ 'ਚ। ਸੋ ਉਹ ਭੰਡਾਰਨ ਹੈ ਜਿਹੜਾ, ਉਹ ਲੁੱਟ ਖਸੁੱਟ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਲਈ ਜ਼ਰੀਆ ਬਣਿਆ ਹੋਇਆ। ਜਿਹੜੀ ਅਫਸਰਸ਼ਾਹੀ ਹੈ, ਜਿਹੜੇ ਇੱਥੋਂ ਦੇ ਸੱਤਾ ਦੀ ਤਾਕਤ ਵਾਲੇ ਲੋਕ ਆ, ਇਹ ਸਾਰੇ ਇਹ ਕਰਦੇ ਆ। ਜਿੱਥੇ ਵੀ ਜਿਹਦਾ ਦਾ ਲੱਗਦਾ ਉਹ ਲਾਉਂਦੇ ਆ। ਹੁਣ ਜੇ ਨਜ਼ਰ ਮਾਰੀਏ ਤਾਂ 2013-14 ਤੋਂ ਲੈ ਕੇ 2015-16 ਤੱਕ, ਜੋ ਕਿ 3 ਕੁ ਸਾਲ ਦਾ ਵਕਫਾ ਬਣਦਾ ਹੈ ਜੀ, ਇਹਦੇ ਵਿੱਚ 930 ਕੇਸ ਪਾਏ ਜਾਂਦੇ ਆ। 930 ਬੇਨਿਯਮੀਆਂ ਦੇ। ਜੇ ਔਸਤਨ ਲਾ ਲਈਏ ਤੇ ਇੱਕ ਸਾਲ ਦਾ ਬਣ ਗਿਆ 300 ਕੇਸ। 300 ਕੇਸ ਇੱਕ ਸਾਲ ਦਾ ਅਨਾਜ ਬੇਨਿਯਮੀਆਂ ਦਾ ਆਉਂਦਾ ਹੈ। ਔਰ ਇਹਦੇ ਵਿੱਚ ਸਿਰਫ 31 ਨੂੰ ਛੱਡ ਦਈਏ ਤੇ ਬਹੁਤੇ ਕੇਸ ਆ ਜਿਹੜੇ ਉਹਨਾਂ 'ਚ ਕਾਰਵਾਈ ਕੀਤੀ ਨਹੀਂ ਗਈ। ਜੇ ਕੀਤੀ ਗਈ ਤੇ ਬੇਹੱਦ ਹਲਕੀ, ਬੇਹੱਦ ਮਾਮੂਲੀ। ਸੋ 31 ਕਾਰਵਾਈ ਜਿਹੜੀ 31 'ਚ ਕਾਰਵਾਈ ਠੋਸ ਹੋਈ ਆ, ਬਾਕੀ ਸਾਰਿਆਂ 'ਚ ਜਿਹੜੀ ਕਾਰਵਾਈ ਉਹ ਠੁੱਸ ਹੋਈ ਆ। ਮਾਮੂਲੀ ਸਜ਼ਾ, ਕਿਸੇ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ, ਕਿਸੇ ਤੋਂ ਰਿਕਵਰੀ ਲੈ ਲਈ, ਕਿਸੇ ਤੋਂ ਕੁਛ ਕਰ ਲਿਆ, ਕਿਸੇ ਦਾ ਫੋਨ ਆ ਗਿਆ। ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ। ਔਰ ਇਹ ਦਿਲਚਸਪ ਗੱਲ ਆ ਕਿ ਇਹ ਜਿਹੜੇ ਆંકੜੇ ਆ, ਇਹ ਸਿਰਫ ਭਾਰਤੀ ਖੁਰਾਕ ਨਿਗਮ ਦੇ ਜਿਹੜੇ ਕਾਲੇ ਮਾਲੇ ਉਹਨਾਂ ਦੇ ਆ। ਜੇ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਖਰੀਦ ਏਜੰਸੀਆਂ ਆ, ਜਿਵੇਂ ਹੁਣ ਪਨਸਪ ਦਾ ਰੌਲਾ ਪਿਆ ਜਾਂ ਦੂਸਰੀਆਂ ਫੂਡ ਗ੍ਰੇਨ ਆ ਜਾਂ ਹੋਰ ਆ, ਜੇ ਉਹਨਾਂ ਦੇ ਵਿੱਚ ਪਾ ਲਈਏ ਤੇ ਫਿਰ ਤੇ ਲੜੀ ਹੈ ਜਿਹੜੀ ਉਹ ਜਿਵੇਂ ਕੁੱਕੜ ਪਟਾਕਿਆਂ ਵਾਲੀ ਲੜੀ ਹੁੰਦੀ ਹੈ, ਜਿੱਥੋਂ ਤੱਕ ਮਰਜ਼ੀ ਖਿਲਾਰ ਲਓ। ਇਹ ਫਿਰ ਤਾਂ ਉਸ ਤਰ੍ਹਾਂ ਦੀ ਕੁੱਕੜ ਪਟਾਕਿਆਂ ਵਾਲੀ ਲੜੀ ਹੋ ਜਾਣੀ ਕਿ ਘੰਟਾ ਮੁੱਕਣੀ ਨਹੀਂ ਜੇ ਚੱਲ ਗਈ ਤਾਂ। ਇਹ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਵਾਰ-ਵਾਰ ਤਸਵੀਰ ਸਾਹਮਣੇ ਆਉਣੀ ਕਿ ਇੰਨੇ ਕਪਲੇ ਹੋ ਗਏ ਜੀ, ਇੰਨੇ ਕਾਲੇ ਮਾਲੇ ਹੋ ਗਏ। ਇਹ ਸਾਰਾ ਇਹੀ ਦਰਸਾਉਂਦਾ ਹੈ ਕਿ ਠੀਕ ਆ, ਪੰਜਾਬ ਸਰਕਾਰ ਬੇਸ਼ੱਕ ਬੇਦਾਗ ਹੋਵੇ ਇਸ ਮਾਮਲੇ 'ਚ, ਆਪਣੇ ਆਪ ਨੂੰ ਬੇਦਾਗ ਰੱਖੇ, ਉਹਦਾ ਕੋਈ ਰੋਲ ਨਹੀਂ ਹੈ, ਨਹੀਂ, ਪਰ ਇਹ ਜ਼ਰੂਰ ਮੰਨਣਾ ਉਹਨੂੰ ਪਏਗਾ ਕਿ ਇਹ ਉਹਦੀ ਨੁਮਾਇੰਦਗੀ ਦੀ, ਇਹ ਉਹਦੀ ਅਗਵਾਈ ਦੀ ਬਿਲਕੁਲ ਬੇਕਾਰ ਕਾਰਗੁਜ਼ਾਰੀ ਹੈ ਕਿ ਉਹਦੀ ਨੱਕ ਹੇਠ ਛੋਟੇ ਜਿਹੇ ਪ੍ਰਾਂਤ ਦੇ ਵਿੱਚ ਇੰਨੇ ਕੇਸ ਹੈ ਜਿਹੜੇ ਉਹ ਅਨਾਜ ਦੇ ਕਾਲੇ ਮਾਲੇ ਦੇ ਆ। ਹੁਣ ਜੇ ਇੰਨੇ ਕੇਸ ਆਉਂਦੇ ਆ ਤੇ ਕਾਰਵਾਈ ਉਹਨਾਂ 'ਚ ਬਿਲਕੁਲ ਘੱਟ ਹੁੰਦੀ ਹੈ। ਇਹਦਾ ਮਤਲਬ ਹੈ
ਕਿ ਜਿਹੜੇ ਲੋਕ ਹੇਰਾਫੇਰੀ ਕਰਦੇ ਉਹਨਾਂ ਦੇ ਉੱਤੇ ਜਿਹੜੇ ਬੈਠੇ ਆ ਉਹ ਢਾਲ ਬਣ ਕੇ ਉਹਨਾਂ ਨੂੰ ਬਚਾ ਲੈਂਦੇ ਆ। ਜੀ ਜੀ। ਤੇ ਆਪਾਂ ਅੱਗੇ ਵਧਦੇ ਹਾਂ। ਪੰਜਾਬ 'ਚ ਪੀਣ ਲਈ ਸਿਰਫ 18% ਪਾਣੀ ਹੀ ਬਚਿਆ। ਇਹ ਜਿਹੜੀ ਤਸਵੀਰ ਸਾਨੂੰ ਵਿਖਾਈ ਜਾ ਰਹੀ ਹੈ ਬੁੱਧੀਜੀਵੀਆਂ ਵੱਲੋਂ, ਸਿਆਣੇ ਲੋਕਾਂ ਵੱਲੋਂ, ਉਹ ਤਸਵੀਰ ਪਤਾ ਨਹੀਂ ਕਿਉਂ ਅਸੀਂ ਜਾਗਦੀਆਂ ਅੱਖਾਂ ਨਾਲ ਵੇਖ ਨਹੀਂ ਰਹੇ। ਜੇ ਵੇਖ ਵੀ ਰਹੇ ਹਾਂ ਤੇ ਅਸੀਂ ਉਹਦੀ ਗੰਭੀਰਤਾ ਨੂੰ ਅੰਦਾਜ਼ ਨਹੀਂ ਰਹੇ ਕਿ ਇਹ ਗੰਭੀਰਤਾ ਕਿੰਨੀ ਗੰਭੀਰ ਹੈ। ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਕਿ ਇਹ SYL ਨੂੰ ਰੋਂਦੇ ਆ ਲੋਕ, ਤੇ ਕਹੀ ਜਾਂਦੇ ਕਿ 2025 ਤੋਂ ਬਾਅਦ ਪੰਜਾਬ 'ਚ ਜਿਹੜਾ ਜਲ ਸੰਕਟ ਪੈਦਾ ਹੋ ਸਕਦਾ ਹੈ। ਉਹ ਚੀਜ਼ ਜਿਹੜੀ ਆ ਅੱਜ ਇੱਕ ਵਾਰ ਫੇਰ ਬਹੁਤ ਵਿਦਵਾਨ ਨੇ, ਖਾਸ ਤੌਰ ਤੇ ਖੇਤੀਬਾੜੀ ਮਾਮਲਿਆਂ ਨਾਲ ਜੁੜੇ ਓਮਿੰਦਰ ਦੱਤ ਜੀ, ਜਿਹੜੇ ਖੇਤੀ ਵਿਰਾਸਤੀ ਮਿਸ਼ਨ ਦੇ ਮੁਖੀ ਨੇ, ਜਿਨ੍ਹਾਂ ਦਾ ਕੰਮ ਹੈ ਕਿ ਕਿਸਾਨਾਂ ਨੂੰ, ਬਦਹਾਲ ਕਿਸਾਨਾਂ ਨੂੰ ਜਿਹੜੀ ਵਿਰਾਸਤੀ ਖੇਤੀ ਹੈ, ਜਿਵੇਂ ਮਤਲਬ ਕਿ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਕਿ ਜਿਹੜੀ ਕੁਦਰਤੀ ਖੇਤੀ, ਉਹਦੇ ਵੱਲ ਮੋੜਨ ਦਾ ਇਹਨਾਂ ਦਾ ਜਿਹੜਾ ਕੰਮ ਹੈ, ਉਹਦੇ ਮੁਖੀ ਨੇ ਇਹ ਚੀਜ਼ ਕਹੀ ਹੈ ਕਿ ਪੰਜਾਬ ਦੇ ਵਿੱਚ 75% ਜਿਹੜਾ ਪਾਣੀ ਹੈ ਮੁੱਕ ਚੁੱਕਾ ਹੈ, 25% ਪਾਣੀ ਸਾਡੇ ਕੋਲ ਬਾਕੀ ਹੈ, ਔਰ ਉਹਦੇ 'ਚ ਪੀਣ ਯੋਗ ਪਾਣੀ ਹੈ ਜਿਹੜਾ ਉਹ ਸਿਰਫ 18% ਹੈ। ਯਾਨੀ ਜਿਹੜਾ ਸਾਡੇ ਜਲ ਭੰਡਾਰ ਦੇ ਵਿੱਚ ਅਥਾਹ ਪਾਣੀ ਸੀ, ਉਹਦਾ ਬਹੁਤਾ ਹਿੱਸਾ ਅਸੀਂ ਉਹ ਬਰਬਾਦ ਕਰ ਦਿੱਤਾ, ਅਸੀਂ ਖਪਤ ਕਰ ਦਿੱਤਾ, ਅਸੀਂ ਲੋਕਾਂ ਨੂੰ ਲੁਟਾ ਦਿੱਤਾ, ਜੋ ਮਰਜ਼ੀ ਕਹਿ ਲਈਏ। ਤਾਂ ਸਾਡੇ ਕੋਲ ਅੱਜ 18% ਹੈ ਜਿਹੜਾ ਪਾਣੀ ਰਹਿ ਗਿਆ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੇਂਦਰੀ ਜਲ ਕਮਿਸ਼ਨ ਦੇ ਮੁਤਾਬਕ 91 ਪ੍ਰਮੁੱਖ ਜਲ ਭੰਡਾਰਾਂ 'ਚ ਸਿਰਫ 29% ਪਾਣੀ ਬਚਿਆ ਹੈ। 29%। ਇਹ ਚੀਜ਼ਾਂ ਜਿਹੜੀਆਂ ਨੇ ਇਹ ਚਿੰਤਾ ਕਰਨ ਵਾਲੀਆਂ ਨਹੀਂ, ਇਕੱਲੀਆਂ ਚਿੰਤਨ ਕਰਨ ਵਾਲੀਆਂ ਵੀ ਹੈ ਕਿ ਹੁਣ ਕੀਤਾ ਕੀ ਜਾਵੇ। ਤੁਸੀਂ ਸਭ ਕੁਝ ਬਣਾ ਸਕਦੇ ਹੋ, ਇੱਕ ਪਾਣੀ ਨਹੀਂ ਬਣਾ ਸਕਦੇ। ਤੁਸੀਂ ਪਾਣੀ ਆਪਦੇ ਕੋਲੋਂ ਨਹੀਂ ਪੈਦਾ ਕਰ ਸਕਦੇ। ਪਾਣੀ ਤੁਹਾਨੂੰ ਬਣਾਉਣਾ ਨਹੀਂ ਪੈਂਦਾ, ਬਣਾਉਣਾ ਆਉਣਾ ਹੀ ਨਹੀਂ, ਨਾ ਹੀ ਤੁਸੀਂ ਬਣਾ ਸਕਦੇ ਹੋ, ਪਰ ਪਾਣੀ ਤੁਸੀਂ ਬਚਾ ਸਕਦੇ ਹੋ, ਬਚਾ ਜ਼ਰੂਰ ਸਕਦੇ ਹੋ। ਸੋ ਇਹ ਜਿਹੜੀਆਂ SYL ਵਾਲੀਆਂ ਰਾਜਨੀਤੀਆਂ ਜਾਂ ਹੋਰ ਕਈ ਕਿਸਮ ਦੀਆਂ ਰਾਜਨੀਤੀਆਂ, ਇਹਨਾਂ ਨੂੰ ਛੱਡ ਕੇ ਇਸ ਪਾਸੇ ਆਉਣਾ ਚਾਹੀਦਾ ਕਿ ਪਾਣੀ ਬਚਾਇਆ ਕਿਵੇਂ ਜਾਵੇ। ਜੋ ਸਾਡੇ ਕੋਲ ਉਪਲਬਧ ਆ ਪਾਣੀ, ਉਹਨੂੰ ਕਿਵੇਂ ਬਚਾਇਆ ਜਾਵੇ, ਜਾਂ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਸਾਥੋਂ ਪਾਣੀ ਲੁੱਟ ਕੇ ਲੈ ਗਏ ਆ, ਉਹ ਕਿਸ ਤਰੀਕੇ ਨਾਲ, ਕਿਸ ਢੰਗ ਨਾਲ ਉਹਨਾਂ ਨੂੰ ਰੋਕਿਆ ਜਾਵੇ, ਉਸ ਪਾਣੀ ਦਾ ਜਾਂ ਕੁਛ ਹੱਲ ਕੀਤਾ ਜਾਵੇ, ਉਹਦੇ 'ਚ ਕਟੌਤੀ ਕੀਤੀ ਜਾਵੇ। ਹੁਣ ਦੇਖੋ, 1 ਮਿੰਟ ਦੇ ਵਿੱਚ ਦੱਸਦੇ ਆ ਕਿ ਕਈ ਕਰੋੜ ਲੀਟਰ ਪਾਣੀ ਹੈ ਜਿਹੜਾ ਉਹ ਰਾਜਸਥਾਨ ਨੂੰ ਜਾਂਦਾ ਹੈ, ਪੰਜਾਬ ਦਾ 1 ਮਿੰਟ ਦੇ ਵਿੱਚ। ਇਹ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ ਕਿ ਉਧਰ ਪਾਣੀ ਹੈ ਉਹ ਬਿਲਕੁਲ ਉਸੇ ਮਾਤਰਾ 'ਚ ਹੀ ਜਾਣ ਡਿਆ, ਉਹਦੇ 'ਚ ਕੋਈ ਕਟੌਤੀ ਨਹੀਂ ਆਈ, ਜਦ ਕਿ ਸਾਡੇ ਕੋਲ ਜਿਹੜੇ ਜਲ ਸੋਮੇ ਹੈ ਉਹ ਘਟ ਗਏ। ਸਾਡੇ ਦਰਿਆ ਤੇ ਜਦੋਂ ਜਾਈਏ ਹਰੀਕੇ, ਜਿੱਥੇ ਸਤਲੁਜ ਤੇ ਬਿਆਸ ਮਿਲਦੇ ਆ, ਤੁਸੀਂ ਦੇਖੋਗੇ ਅੱਜ ਤੋਂ 10-15 ਸਾਲ ਪਹਿਲਾਂ ਉੱਥੇ ਕਿੰਨਾ ਕੁਛ ਸੀ ਆਲੇ ਦੁਆਲੇ ਪਾਣੀ ਦੇ ਵਿੱਚ, ਤੇ ਹੁਣ ਉਹ ਉੱਥੇ ਕਣਕਾਂ ਬੀਜਦੇ ਆ ਲੋਕੀ, ਫਸਲਾਂ ਬੀਜਦੇ, ਕਿਉਂਕਿ ਦਰਿਆ ਜਿਹੜਾ ਉਹ ਸੁੰਗੜ ਰਿਹਾ ਦਿਨੋ ਦਿਨ। ਸੋ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ। ਦੂਜੀ ਗੱਲ ਹੈ, ਇਕੱਲੀ ਖੇਤੀ ਨੂੰ ਨਹੀਂ, ਜੋ ਘਰੇਲੂ ਖਪਤ ਹੈ, ਜੋ ਇੰਡਸਟਰੀ ਨੂੰ ਖਪਤ ਹੈ, ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ। ਹੁਣ ਸਭ ਤੋਂ ਜ਼ਿਆਦਾ ਜਿਹੜੀਆਂ ਖਪਤ ਕਰਦੀਆਂ ਨੇ ਫੈਕਟਰੀਆਂ ਦੇ ਵਿੱਚੋਂ, ਉਹ ਹੈ ਜਿਹੜੀਆਂ ਸ਼ਰਾਬ ਫੈਕਟਰੀਆਂ, ਬੀਅਰ ਫੈਕਟਰੀਆਂ। ਹੁਣ ਇੱਕ ਦੱਸਦੇ ਆ ਕਿ ਇੱਕ ਮੋਟਾ ਜਿਹਾ ਆંકੜਾ ਹੈ, ਸਾਡੇ ਇੱਥੇ ਜਿਹੜੀਆਂ 16 ਡਿਸਟਿਲਰੀਆਂ ਤੇ 22 ਬੋਟਲਿੰਗ ਪਲਾਂਟ ਲੱਗੇ ਹੋਏ ਆ, ਜਿਹੜੀਆਂ ਫੈਕਟਰੀਆਂ, ਉਹਦੇ 'ਚ ਦੱਸਦੇ ਆ ਕਿ 3 ਲੱਖ ਕਿਲੋ ਲੀਟਰ ਸ਼ਰਾਬ ਤੇ ਬੀਅਰ ਤਿਆਰ ਕੀਤੀ ਜਾਂਦੀ ਹੈ, ਤੇ ਔਸਤਨ 1 ਲੀਟਰ ਸ਼ਰਾਬ ਤਿਆਰ ਕਰਨ ਲਈ 20 ਲੀਟਰ ਪਾਣੀ ਦੀ ਖਪਤ ਹੁੰਦੀ। ਔਰ ਉਹ ਜਿਹੜੀਆਂ ਫੈਕਟਰੀਆਂ ਹੈ, ਉਹਨਾਂ ਤੇ ਕੋਈ ਮਾਪਦੰਡ ਨਹੀਂ ਹੈ ਕਿ ਤੁਸੀਂ ਇਹ ਪਾਣੀ ਧਰਤੀ ਦੀ ਇੰਨੀ ਸਤ੍ਹਾ ਚੋਂ ਲੈਣਾ, ਇਸ ਸਤ੍ਹਾ ਚੋਂ ਲੈਣਾ। ਉਹ ਜਿੱਥੋਂ ਉਹਨਾਂ ਨੂੰ ਪਾਣੀ ਉਪਲਬਧ ਹੁੰਦਾ ਹੈ, ਜਿਹੋ ਜਿਹਾ ਪਾਣੀ ਉਪਲਬਧ ਹੁੰਦਾ, ਜਿਹੋ ਜਿਹਾ ਚਾਹੁੰਦੇ ਆ, ਉੱਥੋਂ ਤੱਕ ਉਹ ਜਾਂਦੇ ਆ। ਹੁਣ ਇੱਧਰ ਵੀ ਧਿਆਨ ਦੇਣ ਦੀ ਲੋੜ ਆ। ਪਾਣੀ ਇਕੱਲਾ SYL ਦੇ ਪਾਸੇ ਨਹੀਂ, ਉੱਧਰ ਨਹੀਂ ਰੁੜਿਆ ਜਾਂਦਾ ਪਾਣੀ, ਰਾਜਸਥਾਨ 'ਚ ਨਹੀਂ ਰੁੜਿਆ ਜਾਂਦਾ। ਸੁਖਬੀਰ ਸਿੰਘ ਬਾਦਲ ਨੂੰ ਐਨਕਾਂ ਲਾ ਕੇ ਵੇਖਣ ਦੀ ਲੋੜ ਆ ਕਿ ਇਹਨਾਂ ਦੇ ਆਪਦੇ ਬੰਦਿਆਂ ਦੀਆਂ ਫੈਕਟਰੀਆਂ 'ਚ ਵੀ ਪਾਣੀ ਰੁੜਿਆ ਜਾਂਦਾ। ਸੋ ਸਾਰੇ ਪਾਸੇ ਧਿਆਨ ਦੇਣ ਦੀ ਲੋੜ ਆ। ਜੀ ਜੀ। ਤੇ ਅੱਗੇ ਵਧਦੇ ਹਾਂ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਅਕਾਲ ਤਖਤ ਤੋਂ ਤਨਖਾਹੀਏ ਕਰਾਰ। ਇਹ ਬਹੁਤ ਵੱਡਾ ਫੈਸਲਾ ਆਇਆ ਜੀ। ਸ਼ਾਮ ਆਉਂਦਿਆਂ ਸਾਰੇ ਭੁਚੱਕੇ ਰਹਿ ਗਏ ਕਿ ਇਹ ਕੀ ਹੋ ਗਿਆ। ਦਰਅਸਲ ਅੱਜ 5 ਤਖਤਾਂ ਦੀ ਉੱਥੇ ਜਿਹੜੀ 5 ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੀ,
ਉਹਨਾਂ ਨੇ ਕਈ ਫੈਸਲੇ ਲਏ ਨੇ, ਜਿੱਦਾਂ ਜਿਹੜਾ ਹੋਇਆ ਵਰਜੀਨੀਆ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਮਾਮਲੇ 'ਚ ਜਿਹੜਾ ਵਿਵਾਦ ਉਤਪੰਨ ਹੋਇਆ, ਜੀ ਉਹਦੇ ਤੇ ਵੀ ਉਹਨਾਂ ਨੇ ਖਾਸਾ ਕਰੜਾ ਰੁਖ ਅਖਤਿਆਰ ਕੀਤਾ। ਪਰ ਇਹਦਾ ਫੈਸਲਾ, ਕਿਉਂਕਿ ਉਹ ਤੇ ਸਾਰੇ ਸੀਗੇ ਅੰਦਾਜ਼ ਹੋਏ ਲੋਕਾਂ ਨੇ ਕਿ ਇਹ ਫੈਸਲੇ ਜਿਹੜੇ ਵਿਚਾਰਾਂ ਇਹਨਾਂ ਤੇ ਹੋ ਸਕਦੀਆਂ, ਕਿ ਜਿੱਦਾਂ ਸਾਡੇ ਇੱਥੇ ਮਿਸ਼ਨਰੀ ਕਾਲਜ ਚੱਲਦੇ ਜਾਂ ਗੁਰਮਤਿ ਕਾਲਜ ਚੱਲਦੇ ਆ, ਕਿ ਉਹਨਾਂ ਦੇ ਸਿਲੇਬਸ ਚੈੱਕ ਕਰਵਾ ਰਹੇ ਨੇ, ਜੀ ਕਿਉਂਕਿ ਕਾਫੀ ਵਖੇੜਾ ਖੜਾ ਹੋ ਰਿਹਾ ਇਹਨਾਂ ਮਾਮਲਿਆਂ 'ਚ, ਕਿਉਂਕਿ ਹਰੇਕ ਦੀ ਰਹਿਤ ਮਰਿਆਦਾ ਜਿਹੜੀ ਉਹ ਆਪੋ ਆਪਣੀ, ਔਰ ਉਹਦੇ ਤੋਂ ਵਿਵਾਦ ਹੈ ਜਿਹੜੇ ਉਹ ਸੰਭਾਲੇ ਨਹੀਂ ਸੰਭਲਦੇ ਪਏ। ਇੱਕ ਉਹ ਫੈਸਲਾ ਔਰ ਇੱਕ ਵਰਜੀਨੀਆ ਵਾਲਾ, ਇਹ ਲੋਕ ਅੰਦਾਜ਼ਾ ਲਾਉਂਦੇ ਸਨ, ਕਿਆਫਾ ਲਾਉਂਦੇ ਸਨ ਕਿ ਵਿਚਾਰੇ ਜਾਣੇ ਨੇ ਮੀਟਿੰਗ ਦੇ ਵਿੱਚ। ਪਰ ਆ ਜਿਹੜਾ ਆਇਆ ਮਾਮਲਾ ਕਿ ਸਰਬੱਤ ਖਾਲਸਾ ਦੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਇਹ ਹਾਲੇ ਤੱਕ ਅਧਿਕਾਰਤ ਤੌਰ ਤੇ ਦੀ ਕੋਈ ਪੁਸ਼ਟੀ ਤੇ ਨਹੀਂ ਹੋਈ, ਪਰ ਮੀਡੀਆ ਦੇ ਕੁਝ ਹਲਕੇ ਆ ਜਿਹੜੇ ਉਹ ਇਸ ਖਬਰ ਦੀ ਪੁਸ਼ਟੀ ਕਰਦੇ ਪਏ ਆ ਕਿ ਅਜਿਹਾ ਕਰ ਦਿੱਤਾ ਗਿਆ, ਔਰ ਹਵਾਲਾ ਇਹ ਦਿੱਤਾ ਗਿਆ ਕਿ ਇਹਨਾਂ ਨੂੰ ਜਿਨ੍ਹਾਂ ਨੇ ਸਨਮਾਨਿਤ ਕੀਤਾ ਸੀਗਾ ਉਹ ਲੋਕ ਆ ਜਿਹੜੇ ਆਪ ਤਨਖਾਹੀਏ ਆ। ਯਾਨੀ ਇਹ ਗਏ ਸੀਗੇ ਜਿਹੜੇ ਪਿੱਛੇ ਜੇ ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਉਹਨਾਂ ਯਾਤਰਾਵਾਂ ਤੇ, ਤਾਂ ਜਿਹੜੀਆਂ ਕਮੇਟੀਆਂ ਨੇ ਕਹਿੰਦੇ ਕਿ ਇਹਨਾਂ ਨੂੰ ਸਨਮਾਨ ਦਿੱਤਾ ਵਾ, ਉਹ ਆਪ ਤਨਖਾਹੀਏ ਆ। ਹੁਣ ਇੱਥੇ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਜਿਹੜੇ ਤਖਤਾਂ ਦੀ ਹੁਣ ਆਵਾਜ਼ ਡੋਰਿਆ, ਉਹ ਤਨਖਾਹੀਆਂ ਹੱਥ ਇਹਨਾਂ ਦਿੱਤੀ ਹੈ ਕਿ ਸਰੂਪੇ ਉਹ ਪਾਉਣ ਲੱਗ ਪਿਆ। ਦੂਜੀ ਗੱਲ ਕਿ ਇਹ ਜਿਹੜਾ ਜੇ ਫੈਸਲਾ ਇਹਨਾਂ ਨੇ ਕਰ ਲਿਆ ਕਿ ਤਨਖਾਹੀਏ ਕਰਾਰ ਦੇ ਦਿੱਤਾ, ਤਾਂ ਇਹ ਫੈਸਲਾ ਜਿਹੜਾ ਇਹਨਾਂ ਨੂੰ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਇਹ ਫੈਸਲਾ ਤੁਸੀਂ ਕੱਲੇ ਜਥੇਦਾਰਾਂ ਤੱਕ ਸੀਮਤ ਨਹੀਂ ਰੱਖ ਪਾਓਗੇ, ਇੱਥੋਂ ਤੱਕ ਮਹਿਦੂਦ ਨਹੀਂ ਰੱਖ ਪਾਓਗੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਉੱਥੇ ਖੜ ਕੇ ਪ੍ਰਵਾਨਗੀ ਦਿੱਤੀ, ਹਾਲਾਂਕਿ ਉਹਨਾਂ ਚੋਂ ਬਹੁਤ ਸਾਰੇ ਆ ਜਿਨ੍ਹਾਂ ਨੇ ਬਾਅਦ ਚ ਪ੍ਰਵਾਨ ਕਰ ਦਿੱਤਾ ਇਹਨਾਂ ਨੂੰ, ਇਹਨਾਂ ਜਥੇਦਾਰਾਂ ਨੂੰ, ਜਿਹੜੇ ਲੋਕ ਉੱਥੇ ਗਏ ਸਨ, ਪਰ ਹਾਲੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਜਥੇਦਾਰ ਮੰਨਦੇ, ਪ੍ਰਵਾਨ ਕਰਦੇ। ਉਹਨਾਂ ਚ ਸਿੱਖ ਬੁੱਧੀਜੀਵੀ ਵੀ ਹੈ, ਉਹਨਾਂ ਚ ਸਿੱਖ ਜਥੇਬੰਦੀਆਂ ਵੀ ਹੈ, ਉਹਨਾਂ ਚ ਸਿੱਖ ਸਿਆਸਤਦਾਨ ਵੀ ਹੈ। ਤਾਂ ਤੁਸੀਂ ਇਕੱਲੇ ਜਥੇਦਾਰਾਂ ਨੂੰ ਨਹੀਂ, ਫਿਰ ਤੁਸੀਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਛੇਕ ਰਹੇ ਹੋ। ਔਰ ਇਸ ਤਰ੍ਹਾਂ ਜਿਹੜੀ ਦੁਬਿਧਾ, ਜਿਹੜੀ ਦੁਫਾੜ ਪਹਿਲਾਂ ਹੀ ਬਹੁਤ ਵੱਡੇ ਪੈਮਾਨੇ ਤੇ ਪਹੁੰਚ ਚੁੱਕੀ ਹੈ, ਉਹ ਹੋਰ ਵੀ ਵੱਧ ਜਾਏਗੀ, ਕਿਉਂਕਿ ਉਹ ਇਸ ਫੈਸਲੇ ਨੂੰ ਮੰਨਣਗੇ ਨਹੀਂ, ਨਾ ਜਥੇਦਾਰ ਔਰ ਨਾ ਹੀ ਉਹਨਾਂ ਦੇ ਸਮਰਥਕ। ਸੋ ਇਹ ਜਿਹੜੀ ਫਿਰ ਢਾਹ ਜਾ ਕੇ ਆ ਅਖੀਰ ਤੇ ਉਸ ਸੰਸਥਾ ਨੂੰ ਲੱਗਣੀ ਹੈ ਜਿਹੜੀ ਸੰਸਥਾ ਦੀ ਉੱਚਤਾ ਬਹੁਤ ਵੱਡੀ ਹੈ। ਸੋ ਉਹ ਕਿਤੇ ਨਾ ਕਿਤੇ ਉਸ ਸੰਸਥਾ ਦਾ ਜਿਹੜਾ ਰੁਤਬਾ ਹੈ ਉਹਨੂੰ ਪ੍ਰਭਾਵਿਤ ਕਰੇਗਾ। ਜਿਵੇਂ ਅੱਗੇ ਹੋਇਆ ਡੇਰੇ ਮਾਫੀ ਦੇ ਮਾਮਲੇ 'ਚ ਜਾਂ ਹੋਰ ਕਈ ਮਾਮਲਿਆਂ 'ਚ 2-4 ਸਾਲਾਂ ਦਾ ਜੇ ਇਤਿਹਾਸ ਚੁੱਕ ਲਈਏ, ਤਾਂ ਉਸੇ ਤਰ੍ਹਾਂ ਢਾਹ ਜਿਹੜੀ ਉਹ ਹੈ, ਕਿਉਂਕਿ ਗੇਮ ਇਹ ਸਿਆਸਤ ਦੀ ਹੈ, ਇਹ ਢਾਹ ਜਿਹੜੀ ਹੈ ਉਹ ਰੁਤਬਿਆਂ ਨੂੰ ਲੱਗੇਗੀ, ਸੰਸਥਾਵਾਂ ਨੂੰ ਲੱਗੇਗੀ। ਇਹ ਕੰਮ ਉਹੀ ਚੱਲ ਰਿਹਾ। ਜਿਵੇਂ ਇਤਿਹਾਸ ਨੂੰ ਫਰੋਲੀਏ ਨਾ, ਤਾਂ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਜਿਸ ਤਰੀਕੇ ਨਾਲ ਅੰਗਰੇਜ਼ਾਂ ਨੇ ਆਪਣੇ ਹੁਕਮਾਂ ਤੇ ਧਰਮ ਦੀ ਮੋਹਰ ਲਵਾ ਕੇ ਕੰਮ ਕੱਢੇ, ਉਹੀ ਕੁਝ ਅੱਜ ਸਾਡੀ ਸਿਆਸਤ ਕਰਦੀ ਪਈ ਹੈ। ਉਦੋਂ ਇਹਨਾਂ ਨੇ ਗਦਰੀ ਬਾਬਿਆਂ ਦੇ ਖਿਲਾਫ ਹੁਕਮਨਾਮੇ ਜਾਰੀ ਕਰਵਾਤੇ ਸਨ, ਹੋਰਾਂ ਦੇ ਖਿਲਾਫ ਚਲਾ ਦਿੱਤੇ ਸਨ, ਇਹਨਾਂ ਨੇ ਆਦੇਸ਼ ਪਾਸ ਕਰਵਾ ਦਿੱਤੇ ਸਨ, ਕਿਉਂਕਿ ਉਹ ਹਕੂਮਤ ਨੂੰ ਉਹਨਾਂ ਤੋਂ ਖਤਰਾ ਸੀ, ਉਹਨਾਂ ਨੂੰ ਜਾਪਦਾ ਸੀ ਇਹ ਬਾਗੀ ਲੋਕ ਸਾਡੇ ਸਿੰਘਾਸਨ ਤੱਕ ਪਹੁੰਚ ਸਕਦੇ। ਤਾਂ ਅੱਜ ਉਹੀ ਫਾਰਮੂਲਾ ਜਿਹੜਾ ਅੱਜ ਦੇ ਇਹ ਸਿਆਸਤਦਾਨ ਅਪਣਾ ਰਹੇ ਆ। ਫੈਸਲੇ ਜਿਹੜੇ ਧਰਮ ਦੀ ਉੱਥੋਂ ਪੋਟਲੀ ਚੋਂ ਨਿਕਲ ਰਹੇ ਆ, ਪਰ ਤਿਆਰ ਜਿਹੜੇ ਉਹ ਕਿਤੇ ਹੋਰ ਹੋ ਰਹੇ ਆ। ਜੀ ਉਹਦੇ ਸੁਣ ਰਹੇ ਪ੍ਰੋਗਰਾਮ ਖਬਰ ਤੇ ਨਜ਼ਰ ਮਿੰਟੂ ਗੁਰੂ ਸਰੀਆ ਹੋਣਾ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਰੋਜ਼ਾਨਾ ਸਵੇਰ ਨੂੰ ਅਤੇ ਸ਼ਾਮ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋਈਦਾ ਆ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 4082722500। ਜੇਕਰ ਤੁਸੀਂ AARP ਦੇ ਮੈਂਬਰ ਹੋ, ਤੁਹਾਡਾ ਰੈਕਟ ਕਲੀਨ ਆ, ਤੇ ਤੁਹਾਡੇ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਇਹ ਤੁਹਾਨੂੰ ਦਵਾ ਸਕਦੇ ਨੇ। ਅੱਜ ਹੀ ਸੰਪਰਕ ਕਰੋ 408-272-2500 ਦੇ ਉੱਤੇ। ਪੰਜਾਬ ਦੀਆਂ ਅਦਾਲਤਾਂ 'ਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ ਲੜਾਈ ਸ਼ੁਰੂ, ਸਰਕਾਰ ਨੂੰ ਨੋਟਿਸ ਜਾਰੀ। ਇਹ ਬੜਾ ਅਜੀਬੋ ਗਰੀਬ ਹੈ ਸਾਡੇ ਮੁਲਕ ਦਾ ਢਾਂਚਾ ਜੀ, ਕਿ ਪੰਜਾਬ ਦੀ ਕਚਹਿਰੀ ਹੈ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ,
ਪੰਜਾਬ ਦੀ ਕਚਹਿਰੀ ਆ ਵਿੱਚ ਵੀ ਪੰਜਾਬੀ ਖੜਾ, ਮਦਈ ਵੀ ਪੰਜਾਬੀ ਹੈ ਤੇ ਮੁਜਰਮ ਵੀ ਪੰਜਾਬੀ ਹੈ, ਜੀ ਵਕੀਲ ਵੀ ਪੰਜਾਬੀ ਹੈ, ਜੱਜ ਵੀ ਹੋ ਸਕਦਾ ਪੰਜਾਬੀ ਹੈ, ਸਟੈਨੋ ਵੀ ਪੰਜਾਬੀ ਹੈ, ਰੀਡਰ ਵੀ ਪੰਜਾਬੀ ਹੈ। ਪਰ ਜਦੋਂ ਕਾਰਵਾਈ ਹੁੰਦੀ ਹੈ ਉਦੋਂ ਅੰਗਰੇਜ਼ੀ ਸ਼ੁਰੂ ਹੋ ਜਾਂਦੇ ਆ। ਸਾਡੇ ਵਰਗੇ ਉੱਥੇ ਜਿਹੜੇ ਕਟਹਿਰੇ 'ਚ ਖੜੇ ਹੁੰਦੇ ਆ ਉਹ ਮਿੱਟੀ ਦੇ ਮਾਧੋ ਬਣ ਕੇ ਥੱਲੇ ਨੂੰ ਕਰਕੇ ਖੜੇ ਹੁੰਦੇ ਆ ਕਿ ਕੀ ਹੋ ਕੀ ਰਿਹਾ। ਜੀ ਬਾਹਰ ਨਿਕਲ ਕੇ ਇੱਕ ਦੂਜੇ ਨੂੰ ਹੁਜਾ ਮਾਰ ਕੇ ਪੁੱਛਦੇ ਆ ਕੇਸਵਾਰ ਕਿ ਤੈਨੂੰ ਪਤਾ ਲੱਗਿਆ ਯਾਰ ਕੀ ਕਹਿਣ ਡਏ ਸੀ, ਤੈਨੂੰ ਪਤਾ ਲੱਗਿਆ ਕੀ ਕਹਿਣ ਡਏ ਸੀ। ਸੋ ਇਹ ਬੜਾ ਵਿਚਿੱਤਰ ਜਿਹਾ ਵਰਤਾਰਾ ਸੀਗਾ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੰਜਾਬੀ 'ਚ ਕਾਰਵਾਈ ਨਹੀਂ ਹੁੰਦੀ। ਫੈਸਲੇ ਜਿਹੜੇ ਲਿਖੇ ਜਾਂਦੇ ਆ ਉਹ ਵੀ ਅੰਗਰੇਜ਼ੀ 'ਚ। ਬਹੁਤੀ ਵਾਰ ਜਿਹੜੀ ਉੱਥੇ ਵਾਰਤਾਲਾਪ ਹੁੰਦੀ ਹੈ, ਜਿਹੜਾ ਉਹਨਾਂ ਦਾ ਸੰਵਾਦ ਹੁੰਦਾ ਹੈ ਵਕੀਲਾਂ ਦਾ, ਜੱਜਾਂ ਦਾ, ਬਹਿਸ ਜਿਹਨੂੰ ਕਹਿ ਦਿੰਦੇ ਆਪਾਂ, ਉਹ ਵੀ ਅੰਗਰੇਜ਼ੀ 'ਚ ਹੁੰਦੀ ਹੈ। ਹੁਣ ਨਾ ਉੱਥੇ ਮੁਲਜ਼ਮ ਨੂੰ ਪਤਾ ਲੱਗਦਾ, ਨਾ ਮੁਦਈ ਨੂੰ ਪਤਾ ਲੱਗਦਾ ਕਿ ਵਕੀਲ ਆਪਸ 'ਚ ਕੀ ਕਹੀ ਜਾਂਦੇ ਆ, ਕੀ ਗੱਲਬਾਤ ਹੋ ਰਹੀ ਹੈ। ਯਾਨੀ ਇਹ ਬਹੁਤ ਮਾੜਾ ਪੱਖ ਸੀ ਕਿ ਜਿਹੜੀਆਂ ਪੰਜਾਬੀ ਖਾਸ ਤੌਰ ਤੇ ਛੋਟੀਆਂ ਅਦਾਲਤਾਂ, ਉਹਨਾਂ 'ਚ ਵੀ ਜ਼ਿਆਦਾਤਰ ਜਿਹੜੀ ਤੋਤਾ ਰੱਟਣ ਹੈ ਉਹ ਅੰਗਰੇਜ਼ੀ 'ਚ ਲੱਗਦੀ ਹੈ। ਹੁਣ ਕੁਝ ਬੁੱਧੀਜੀਵ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ HC ਅਰੋੜਾ ਜੀ ਨੇ, ਬਹੁਤ ਸਮਾਜ ਸੇਵੀ ਬੰਦੇ ਆ ਔਰ ਵਕੀਲ ਨੇ ਪੇਸ਼ੇ ਤੋਂ, ਉਹ ਤੇ ਸਾਹਿਤਕਾਰ ਨੇ ਮਿੱਤਰ ਸੈਨ ਮੀਤ ਜੀ, ਉਹ ਦੋਵੇਂ ਅਦਾਲਤ ਦੇ ਵਿੱਚ ਗਏ ਨੇ ਸਾਂਝੇ ਰੂਪ ਦੇ ਵਿੱਚ। ਉਹਨਾਂ ਨੇ ਪਟੀਸ਼ਨ ਪਾਈ ਹੈ ਕਿ ਜਿਹੜਾ ਪੰਜਾਬੀ ਦਾ ਕੰਮ, ਕਿਉਂਕਿ ਇੱਕ ਕਾਨੂੰਨ ਬਣਿਆ ਹੋਇਆ ਨਾ 2008 ਦੇ ਵਿੱਚ ਸਾਡੇ ਇੱਥੇ ਕਾਨੂੰਨ ਬਣਾਇਆ ਗਿਆ ਸੀਗਾ ਕਿ ਪੰਜਾਬ ਦੇ ਸਾਰੇ ਅਦਾਰਿਆਂ ਦਾ, ਸਾਰੇ ਦਫ਼ਤਰਾਂ ਦਾ ਕੰਮ ਹੈ ਜਿਹੜਾ ਉਹ ਇੱਥੋਂ ਦੀ ਲੋਕਲ ਭਾਸ਼ਾ ਦੇ ਵਿੱਚ ਕੀਤਾ ਜਾਵੇ, ਇੱਥੋਂ ਦੀ ਮਾਤ ਭਾਸ਼ਾ 'ਚ ਹੋਵੇ। ਤਾਂ ਉਹਨੂੰ ਆਧਾਰ ਬਣਾ ਕੇ ਇਹਨਾਂ ਦੋਵਾਂ ਬੁੱਧੀਜੀਵਾਂ ਨੇ ਉੱਥੇ ਜਾ ਕੇ ਪਟੀਸ਼ਨ ਪਾਈ ਹੈ ਕਿ ਉਸ ਕਾਨੂੰਨ ਦੇ ਆਧਾਰ ਤੇ ਅਦਾਲਤਾਂ ਦੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਹੋਵੇ। ਇਸ ਤੇ ਅਮਲ ਕਰਦਿਆਂ, ਜੋ ਕਿ ਬਹੁਤ ਵੱਡੀ ਜਿੱਤ ਹੈ, ਕਿ ਉਸ ਪਟੀਸ਼ਨ ਤੇ ਕਾਰਵਾਈ ਕਰਦਿਆਂ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਕੱਢ ਦਿੱਤਾ। ਕੱਲਾ ਪੰਜਾਬ ਸਰਕਾਰ ਨੂੰ ਵੀ ਨਹੀਂ, ਉਹਨਾਂ ਨੇ ਆਪਦੇ ਰਜਿਸਟਰਾਰ ਨੂੰ, ਹਾਈ ਕੋਰਟ ਨੇ ਆਪਦੇ ਰਜਿਸਟਰਾਰ ਨੂੰ ਵੀ ਨੋਟਿਸ ਕੱਢ ਦਿੱਤਾ ਹੈ, ਕਿਉਂਕਿ ਇਸੇ ਰਜਿਸਟਰਾਰ ਨੇ 1991 ਦੇ ਵਿੱਚ ਹਾਈ ਕੋਰਟ ਦੇ ਰਜਿਸਟਰਾਰ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਸੀਗਾ ਕਿ ਪੰਜਾਬ ਦੀਆਂ ਅਦਾਲਤਾਂ 'ਚ ਜਿਹੜੀ ਅਦਾਲਤੀ ਭਾਸ਼ਾ ਹੋਏਗੀ ਉਹ ਅੰਗਰੇਜ਼ੀ ਹੋਏਗੀ। ਯਾਨੀ ਹੁਣ ਰਜਿਸਟਰਾਰ ਨੂੰ ਵੀ ਸੱਦ ਲਿਆ, ਪੰਜਾਬ ਸਰਕਾਰ ਨੂੰ ਵੀ ਸੱਦ ਲਿਆ ਕਿ ਭਾਈ ਤੁਹਾਡਾ ਕਾਨੂੰਨ ਹੈ ਜਿਹੜਾ ਪੰਜਾਬ ਵਾਲੇ, ਤੁਹਾਡਾ ਕਾਨੂੰਨ ਹੈ ਜਿਹੜਾ ਉਹ ਤੁਹਾਡੇ ਹੀ ਪੰਜਾਬ ਦੇ ਵਿੱਚ ਲਾਗੂ ਕਿਉਂ ਨਹੀਂ ਹੋ ਰਿਹਾ। ਔਰ ਰਜਿਸਟਰਾਰ ਨੂੰ ਵੀ ਪੁੱਛਣਗੇ ਕਿ ਭਾਈ ਇਹਦਾ ਕੀ ਆਧਾਰ ਹੈ, ਸਾਰਾ ਜਵਾਬ ਤਲਬੀ ਹੋਏਗੀ। ਤੇ ਜੇਕਰ ਇਹ ਲੜਾਈ ਜਿੱਤੀ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਪੰਜਾਬੀ ਭਾਸ਼ਾ ਦੀ ਮਾਂ ਬੋਲੀ ਦੀ ਇਹ ਕਹਿ ਲਈਏ ਕਿ ਇਤਿਹਾਸਕ ਜਿੱਤ ਹੋਏਗੀ, ਮੀਲ ਪੱਥਰ ਹੋਏਗਾ। ਜੀ 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 ਕੈਪਟਨ ਨੇ ਫਿਰ ਸਿੱਖ ਫॉर ਜਸਟਿਸ ਵਾਲਿਆਂ ਨੂੰ ISI ਦਾ ਹੱਥ ਠੋਕ ਕੇ ਦੱਸਿਆ। ਇਹ ਮਨ ਜਿਹਾ ਨਹੀਂ ਇਹਨਾਂ ਦਾ ਬਣ ਰਿਹਾ, ਕਦੀ ਕਹਿੰਦੇ ਨੇ ਹੈਗੇ ਨੇ, ਨਹੀਂ ਹੈਗੇ ਨੇ, ਹੈਗੇ ਨੇ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਮਨ ਅਮਰੀਕਾ ਤੋਂ ਅੱਕ ਗਿਆ ਹੈ ਜੀ। ਇਹਨੂੰ ਸੋਚ ਲਿਆ ਕਿ ਹੁਣ ਦੁਬਾਰਾ ਨਹੀਂ ਜਾਣਾ। ਜੇ ਕੋਈ ਚਾਂਸ ਇਮਕਾਨ ਹੁੰਦਾ ਜਾਣ ਦਾ, ਮੁੜ ਕੇ ਜਾਣ ਦਾ, ਤੇ ਇਹੋ ਜਿਹਾ ਨਾ ਕਹਿੰਦਾ, ਕਿਉਂਕਿ ਅੱਗੇ ਇੱਕ ਵਾਰੀ ਕਹਿ ਤੋਂ ਸਾਰਾ ਯੱਬ ਪਿਆ। ਫਿਰ ਆ ਕੇ ਹੁਣ ਇਹਨੇ ਉਹੀ ਅੜਾ ਗਿਆ ਜਿਹੜਾ ਉਹ ਛੇੜ ਲਿਆ ਕਿ ਉਹ ਜੀ ਸਿੱਖ ਫॉर ਜਸਟਿਸ ਵਾਲੇ ISI ਦੇ ਹੱਥ ਠੋਕੇ ਆ, ਇਹ ਹੈ, ਉਹ ਹੈ, ਜੋ ਹੈ। ਤਾਂ ਗੱਲ ਸਿਆਸਤਦਾਨ ਜਿਹੜੀ ਹੈ ਉਹ ਕਰਦੇ ਹਮੇਸ਼ਾ ਤੱਥ ਰਹਿਤ ਕਰਦੇ ਆ, ਅਧੂਰੀ ਗੱਲ ਕਰਦੇ ਆ। ਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਹਕੀਕਤ ਤੋਂ ਕੋਹਾਂ ਦੂਰ ਹੋ ਕੇ ਗੱਲ ਕਰਦੇ ਪਏ ਆ। ਸਿੱਖ ਫॉर ਜਸਟਿਸ ਦਾ ਇਹ ਮਕਸਦ ਨਹੀਂ ਹੈ ਕਿ ਉਹ ਤੁਹਾਨੂੰ ਇਸ ਕਰਕੇ ਉੱਥੇ ਅਪਮਾਨਿਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਤੁਹਾਡੇ ਨਾਲ ਕੋਈ ਨਫ਼ਰਤ ਕਰਦੇ ਆ, ਉਹ ਕਿਸੇ ਮੁਲਕ ਦੇ ਨਾਲ ਰਲ ਕੇ ਕਿ ਤੁਹਾਨੂੰ ਪਸੰਦ ਨਹੀਂ ਕਰਦੇ, ਤੁਸੀਂ ਇੰਡੀਅਨ ਹੋ, ਤੁਸੀਂ ਪੰਜਾਬੀ ਹੋ, ਤੁਸੀਂ ਕਾਂਗਰਸੀ ਹੋ। ਨਹੀਂ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਇੱਕ ਢੰਗ ਹੈ, ਇੱਕ ਪਰਪਸ ਹੈ, ਇੱਕ ਮੰਤਵ ਹੈ, ਉਹ ਵੱਖਰਾ ਹੈ ਕਿ ਦੁਨੀਆ ਦੇ ਅੰਤਰਰਾਸ਼ਟਰੀ ਜਿਹੜਾ ਕੌਮਾਂਤਰੀ ਮੰਚ ਹੈ ਜਿਹਨੂੰ ਕਹਿੰਦੇ, ਕਿ ਉੱਥੇ ਤੱਕ ਆਵਾਜ਼ ਜਿਹੜੀ ਹੈ ਉਹ ਪਜਾਵੇ ਕਿ ਕੀ ਹੋਇਆ ਇਤਿਹਾਸ ਦੇ ਵਿੱਚ ਸਿੱਖਾਂ ਨਾਲ, ਉੱਥੇ ਕੀ ਹੋਇਆ। ਸੋ ਉਹਨਾਂ ਦਾ ਮਕਸਦ ਹੈ ਜਿਹੜਾ ਉਹ ਲਹਿਦਾ, ਉਹ ਮਕਸਦ ਤੇ ਚੱਲਦੇ ਆ। ਉਸ ਮਕਸਦ ਦੇ ਜਵਾਬ ਦੇ ਵਿੱਚ ਤੁਸੀਂ ਆਪਣਾ ਕੋਈ ਨੀਤੀਗਤ ਵਿਚਾਰ ਤੇ ਰੱਖ ਸਕਦੇ ਹੋ, ਤੁਸੀਂ ਕੋਈ ਪੋਲੀਟੀਕਲ ਆਪਣਾ ਕੋਈ ਪ੍ਰਤੀਕਰਮਤਾ ਦੇ ਸਕਦੇ ਹੋ, ਉਹਦਾ ਕੋਈ ਦਲੀਲ ਨਾਲ ਜਵਾਬ ਦੇ ਸਕਦੇ ਹੋ ਉਸ ਚੀਜ਼ ਦਾ। ਪਰ ਤੁਸੀਂ ਇਹ ਕਹਿ ਦੇਣਾ ਕਿ ਉਹ ਤੇ ISI ਦੇ ਨਾਲ ਰਲੇ ਤਾਂ ਮੇਰੇ ਖਿਆਲ ਦੇ ਨਾਲ ਕੋਈ ਸਿਆਣਾ ਜਵਾਬ ਨਹੀਂ। ਉਹਨਾਂ ਨੂੰ ਦਲੀਲ ਦੇ ਨਾਲ ਜਵਾਬ ਦਿੱਤਾ ਜਾਵੇ ਤਾਂ ਖੈਰ ਬਿਹਤਰ ਰਹੇਗਾ। ਤਾਂ ਇਸ ਤਰ੍ਹਾਂ ਕਰਨ ਦੇ ਨਾਲ
ਇੱਕ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਪਾੜਾ ਨੇਤਾਵਾਂ ਦਾ ਔਰ ਸਿੱਖ ਫਾਰ ਜਸਟਿਸ ਔਰ ਉਹਨਾਂ ਦੇ ਸਮਰਥਕਾਂ ਦਾ ਉਹ ਵੱਧ ਰਿਹਾ। ਦੂਜਾ ਇੱਕ ਕੌਮਾਂਤਰੀ ਪੱਧਰ ਤੇ ਆਪਣਾ ਜਲੂਸ ਕੱਢਣ ਵਾਲੀ ਗੱਲ ਆ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਤੇ ਉਹ ਕਹਿ ਦੇਣ ਕਿ ਤੁਹਾਡੇ ਵੀ ਤੇ ਲਿੰਕ ਹੈਗੇ ਨੇ ਪਾਕਿਸਤਾਨ 'ਚ ਜੀ, ਤਾਂ ਫਿਰ ਉਹ ਗੱਲ ਨਿੱਜੀ ਹਮਲੇ ਤੇ ਹੋ ਜਾਏਗੀ। ਸੋ ਇੱਥੋਂ ਤੱਕ ਜਾਣ ਦੀ ਨੌਬਤ ਨਹੀਂ। ਗੱਲ ਜਿਹੜੀ ਹੈ ਉਹ ਦਲੀਲ ਨਾਲ ਹੋਵੇ, ਵਿਚਾਰ ਨਾਲ ਹੋਵੇ, ਕੌਣ ਸੱਚਾ ਕੌਣ ਝੂਠਾ ਲੋਕ ਆਪ ਫੈਸਲਾ ਕਰਨ। ਔਰ ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਹੋਰ ਬੜਾ ਵੱਡਾ ਐਲਾਨ ਕੀਤਾ। ਉਹਨੇ ਕਿਹਾ ਕਿ ਮਨਮੋਹਨ ਸਿੰਘ ਤੇ ਮੌਂਟੇਕ ਆਹਲੂਵਾਲੀਆ ਜਿਹੜੇ ਬਹੁਤ ਵੱਡੇ ਅਰਥ ਸ਼ਾਸਤਰੀ ਹੈ, ਅਸੀਂ ਉਹਨਾਂ ਦੀਆਂ ਸੇਵਾਵਾਂ ਲਵਾਂਗੇ ਕਿ ਕਿਵੇਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਸ਼ਾਮਲ ਕੀਤੀਆਂ ਜਾਣ ਨੀਤੀਆਂ ਕਿ ਅਰਥਚਾਰਾ ਜੋ ਪੰਜਾਬ ਦਾ ਆਰਥਿਕ ਕਮੀਆਂ, ਜੋ ਆਰਥਿਕ ਮੰਦਹਾਲੀਆਂ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕੇ। ਤੇ ਇਹ ਸ਼ਾਇਦ ਭੁੱਲ ਰਹੇ ਆ ਕਿ ਇਹ ਜਿਹੜੀਆਂ ਅਰਥ ਸ਼ਾਸਤਰੀਆਂ ਦੀਆਂ ਚਾਰ ਬਾਹਾਂ ਹੈ ਇਸ ਮੁਲਕ ਨੇ ਪਹਿਲਾਂ ਹੀ ਅਜਮਾਈਆਂ ਹੋਈਆਂ। 10 ਸਾਲ ਤੇ ਸੱਤਾ 'ਚ ਰਹਿ ਕੇ ਚਲੇ ਗਏ। ਜਿੱਦਾਂ ਕਹਿ ਲਈਏ ਕੈਪਟਨ ਅਮਰਿੰਦਰ ਸਿੰਘ ਉਦੋਂ ਤੋਂ ਹੀ ਹੈ ਜਦੋਂ 1991 ਤੋਂ ਜਿਹੜਾ ਇੱਕ ਨਵਾਂ ਮਾਡਲ ਮਨਮੋਹਨ ਸਿੰਘ ਨੇ ਦੇਸ਼ ਨੂੰ ਦਿੱਤਾ, ਉਹ ਕਿੱਧਰ ਨੂੰ ਲੈ ਗਿਆ ਸਾਰੇ ਹੀ ਜਾਣਦੇ ਆ, ਉਸ ਚਰਚਾ 'ਚ ਨਾ ਪਈਏ। ਪਰ ਇਹ ਅਰਥ ਸ਼ਾਸਤਰੀ 10 ਸਾਲਾਂ ਦੇ ਵਿੱਚ ਕੀ ਕਰਕੇ ਗਏ ਆ, ਉਹ ਪੰਜਾਬ ਨੂੰ ਭੁੱਲਿਆ ਨਹੀਂ। ਇਹਨਾਂ ਨੇ ਤੇ ਇਹ ਕਹਿਤਾ ਸੀ ਕਿ 28 ਰੁਪਈਏ ਜਿਹੜਾ ਖਰਚ ਕਰਦਾ ਰੋਜ਼ਾਨਾ ਦੇ, ਉਹ ਗਰੀਬ ਹੈ ਹੀ ਨਹੀਂ, ਉਹ ਤਾਂ ਅਮੀਰਾਂ ਦੀ ਸੂਚੀ 'ਚ ਤੇ ਨਵਾਬ ਆ। ਉਹ ਅਰਥ ਸ਼ਾਸਤਰੀ ਆ ਜਿਹੜੇ ਇਹੋ ਜਿਹੇ ਅਰਥ ਸ਼ਾਸਤਰੀ ਆ ਜਿਹੜੇ ਅੱਗੇ ਦੇਸ਼ ਨੇ ਹੰਢਾਏ ਆ, ਦੇਸ਼ ਨੇ ਅਜ਼ਮਾਏ। ਇਹਨਾਂ ਦੀ ਜ਼ਰੂਰਤ ਨਹੀਂ। ਤੁਹਾਡੇ ਕੋਲ ਕੁਛ ਹੈ ਪਟਾਰੀ ਦੇ ਵਿੱਚ, ਕੋਈ ਨਾਗ ਦਾ ਬੱਚਾ, ਉਹ ਕੱਢੋ ਜਿਹਦੇ ਨਾਲ ਤੁਸੀਂ ਇਹਨਾਂ ਮੁਸੀਬਤਾਂ ਨੂੰ, ਇਹਨਾਂ ਮੁਸ਼ਕਿਲਾਂ ਨੂੰ ਡੰਗ ਕਰਾ ਸਕੋ। ਸੋ ਜੇ ਤੁਹਾਡੇ ਕੋਲ ਸਿਆਸਤਦਾਨਾਂ ਦੇ ਕੋਲ ਜੇ ਅੱਜ ਬੀਨ ਹੈ ਤੇ ਲੋਕਾਂ ਕੋਲ ਦੂਰਬੀਨ ਹੈ, ਸਭ ਕੁਛ ਦੀਦਾ ਉਹਨਾਂ ਨੂੰ। ਜੀ ਬਿਲਕੁਲ। ਪੰਜਾਬ ਦੇ 4 ਲੱਖ ਦੇ ਕਰੀਬ ਪਰਿਵਾਰਾਂ ਨੇ ਸਬਸਿਡੀ ਛੱਡੀ, ਪਰ ਕਨੈਕਸ਼ਨ ਦਿੱਤੇ ਸਿਰਫ 40 ਗਰੀਬ ਪਰਿਵਾਰਾਂ ਨੂੰ। ਇਹ ਵੀ ਇੱਕ ਧੱਕਾ ਹੀ ਹੈ ਜੀ ਪੰਜਾਬ ਦੇ ਨਾਲ ਜਿਹੜਾ ਹੋਇਆ ਵਾ। ਸਬਸਿਡੀ, ਵੈਸੇ ਸਬਸਿਡੀ ਦਾ ਜਿਹੜਾ ਨਾਰਾ ਸੀ ਉਹ ਦਿੱਲੀੋਂ ਚੱਲਿਆ। ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਸੰਪੰਨ ਪਰਿਵਾਰ ਹੈ ਜਿਹੜੇ ਸਰ ਦੇ ਪੁੱਜਦੇ ਘਰ ਆ, ਉਹ ਸਬਸਿਡੀ ਛੱਡ ਦੇਣ। ਇਹਦੇ ਤੇ ਲੋਕਾਂ ਨੇ ਅਮਲ ਵੀ ਕੀਤਾ। ਐਵੇਂ ਕਹੀਏ ਦੇਸ਼ ਦੇ ਵਿੱਚ ਜਾਗਦੀਆਂ ਰੂਹਾਂ ਹੈ ਨੇ ਜਿਨ੍ਹਾਂ ਨੇ ਸੋਚਿਆ ਕਿ ਭਾਈ ਸਾਡਾ ਗੁਜ਼ਾਰਾ ਹੁੰਦਾ ਹੈ ਸਬਸਿਡੀ ਤੋਂ ਬਿਨਾਂ, ਤੇ ਜੇ ਅਸੀਂ ਛੱਡ ਦਈਏ ਉਹ ਸਬਸਿਡੀ ਕਿਸੇ ਗਰੀਬ ਦੇ ਘਰੇ ਚੁੱਲ੍ਹੇ ਤੋਂ ਜਿਹੜਾ ਧੂੰਆਂ ਉੱਡਦਾ ਉਹਦੀ ਥਾਂ ਤੇ ਗੈਸ ਕਨੈਕਸ਼ਨ ਬਣ ਕੇ ਲੱਗ ਜਾਵੇ ਤਾਂ ਸਾਨੂੰ ਕੋਈ ਫਰਕ ਨਹੀਂ ਪਵੇਗਾ। ਇਹਦੇ ਤੇ ਅਮਲ ਕਰਦਿਆਂ ਪੂਰੇ ਮੁਲਕ ਦੇ ਵਿੱਚੋਂ 1 ਕਰੋੜ ਪਰਿਵਾਰ ਨੇ ਸਬਸਿਡੀ ਛੱਡੀ ਹੈ। ਇਹ ਬਹੁਤ ਵੱਡਾ ਅੰਕੜਾ। ਵੈਸੇ ਸਾਡੀ ਆਬਾਦੀ ਜੇ ਦੇਖੀਏ 125 ਕਰੋੜ ਵਾਲੀ, ਫਿਰ ਤੇ ਛੋਟਾ ਜਿਹਾ ਲੱਗਦਾ। ਤੇ ਵੈਸੇ ਜੇ ਆਪਾਂ ਆਮ ਦੇਸ਼, ਜਿਹੜੇ ਛੋਟੇ ਦੇਸ਼ ਆ, ਮੱਧ ਦੇਸ਼ ਹੈ, ਜਿਹੜੇ ਮੱਧਮ ਦੇਸ਼ ਆ ਆਬਾਦੀ ਪੱਖੋਂ, ਉਹ ਤਾਂ ਅੰਕੜਾ ਬਹੁਤ ਵੱਡਾ ਲੱਗਦਾ। ਤਾਂ ਇਹ ਜਿਹੜਾ ਪੰਜਾਬ ਦੇ ਵਿੱਚ ਸਬਸਿਡੀ ਛੱਡਣ ਵਾਲਾ ਰੁਝਾਨ ਸੀ, ਜਿੰਨੀ ਕੁੱਲ ਆਬਾਦੀ ਨੇ, ਕੁੱਲ ਪਰਿਵਾਰਾਂ ਨੇ ਸਬਸਿਡੀ ਛੱਡੀ ਹੈ ਮੁਲਕ ਦੇ ਵਿੱਚ, ਤੇ ਲਗਭਗ 6.5%, 6.5% ਉਹਦੇ ਵਿੱਚ ਆਪਣੇ ਪੰਜਾਬ ਦੀ ਕੰਟਰੀਬਿਊਸ਼ਨ ਬਣਦੀ ਹੈ, ਉਹਦੇ ਵਿੱਚ ਹਿੱਸੇਦਾਰੀ ਬਣਦੀ ਹੈ। ਔਰ ਇਹਦੀ ਪਹਿਲ ਕੀਤੀ ਸੀ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ। ਇਹ ਤੁਹਾਨੂੰ ਜਾਣ ਕੇ ਹੈਰਾਨਗੀ ਹੋਏਗੀ ਕਿ ਸਾਰਿਆਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਵਿੱਚੋਂ, ਖਾਸ ਤੌਰ ਤੇ ਨੇਤਾਵਾਂ ਦੇ ਵਿੱਚੋਂ, ਉਹਨੇ ਸਬਸਿਡੀ ਛੱਡੀ ਸੀ। ਫਿਰ ਕਈਆਂ ਨੇ ਛੱਡੀ ਹੋਏਗੀ, ਹਾਲਾਂਕਿ ਪੱਕਾ ਨਹੀਂ ਕਿ ਨੇਤਾਵਾਂ ਚੋਂ ਕਿੰਨੇ ਛੱਡੀ ਹੈ, ਪਰ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਉਹ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਉਹਨੇ ਸਬਸਿਡੀ ਜਿਹੜੀ ਛੱਡੀ ਸੀ। ਹੁਣ ਸਾਡੇ ਇੱਥੇ ਲਗਭਗ 4 ਲੱਖ ਪਰਿਵਾਰਾਂ ਨੇ ਛੱਡੀ ਹੈ ਪੰਜਾਬ ਦੇ ਵਿੱਚ ਸਬਸਿਡੀ, ਤੇ ਬਦਲੇ 'ਚ ਜੋ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਗਰੀਬਾਂ ਨੂੰ ਕਨੈਕਸ਼ਨ ਦੇਵਾਂਗੇ, ਉਹ ਵਾਅਦਾ ਵਫਾ ਨਹੀਂ ਹੋਇਆ। ਬਦਲੇ 'ਚ ਕਿੰਨੇ ਕਨੈਕਸ਼ਨ ਦਿੱਤੇ ਗਏ ਆ? ਸਿਰਫ 40 ਗਰੀਬ ਪਰਿਵਾਰਾਂ ਨੂੰ ਸਬਸਿਡੀ ਛੱਡਿਆਂ ਚੋਂ। ਹੁਣ ਕਿੱਥੇ 4 ਲੱਖ, ਕਿੱਥੇ 40 ਪਰਿਵਾਰ? ਬਹੁਤ ਵੱਡਾ ਅੰਤਰ ਹੈ। ਤਾਂ ਇਹ ਅੰਤਰ ਕਿਤੇ ਨਾ ਕਿਤੇ ਫਿਰ ਉਹ ਸ਼ੰਕਾ ਖੜਾ ਕਰਦਾ ਕਿ ਜਿਵੇਂ ਕਾਲੇ ਧਨ ਦੇ ਮਾਮਲੇ ਤੇ, ਜਿਵੇਂ ਇਹਨਾਂ ਨੇ ਸਵੱਛ ਭਾਰਤ ਦੇ ਮਾਮਲੇ ਤੇ, ਜਿਵੇਂ ਇਹਨਾਂ ਨੇ ਕਹਿ ਲਈਏ ਡਿਜੀਟਲ ਭਾਰਤ ਦੇ ਮਾਮਲੇ ਤੇ, ਉਵੇਂ ਇਹ ਸਬਸਿਡੀ ਦੇ ਮਾਮਲੇ ਤੇ ਛੱਲਾ ਠੱਗੀਆਂ ਮਾਰ ਗਿਆ ਠੱਗੀਆਂ। ਜੀ ਬਿਲਕੁਲ ਜੀ। ਡਰੱਗ ਕੇਸ ਦੇ ਦੋਸ਼ੀ ਬਿੱਟੂ ਔਲਖ ਵੱਲੋਂ ਲਾਲ ਬੱਤੀ ਲਾਉਣ ਦਾ ਮਾਮਲਾ ਭਖਿਆ। ਇਹ ਦੇਖੋ, ਮਨਜਿੰਦਰ ਸਿੰਘ ਬਿੱਟੂ ਔਲਖ ਹੈ ਜਿਹੜਾ, ਇਹ ਕੁਛ ਛੋਟੇ ਮੋਟੇ ਕੇਸ ਦਾ ਹਿੱਸਾ ਨਹੀਂ ਹੈ। ਇਹ ਜਿਹੜਾ ਭੁੱਲੇ ਹੋਰਾਂ ਦਾ ਡਰੱਗ ਰੈਕਟ ਦਾ ਕੇਸ ਆ,
ਉਹਦੇ ਵਿੱਚ ਇੱਕ ਅਹਿਮ ਦੋਸ਼ੀ ਵਜੋਂ, ਹਾਲਾਂਕਿ ਕਥਿਤ ਦੋਸ਼ੀ ਕਹਿ ਸਕਦੇ ਹਾਂ, ਹਾਲੇ ਇਹਨਾਂ ਦਾ ਮਾਮਲਾ ਵਿਚਾਰ ਅਧੀਨ ਹੈ, ਪਰ ਜਿੰਨੇ ਵੀ ਦੋਸ਼ੀ ਹੈ ਉਹਨਾਂ ਦੇ ਵਿੱਚੋਂ ਇਹ ਅਹਿਮ ਸੂਤਰ, ਅਹਿਮ ਦੋਸ਼ੀ ਹੈ ਮਨਜਿੰਦਰ ਬਿੱਟੂ ਔਲਖਾ। ਤਾਂ ਇਹਨੇ ਜਦੋਂ ਈਡੀ ਦੇ ਸਾਹਮਣੇ ਇਹਦੀ ਗਵਾਹੀ ਹੋਈ ਸੀ, ਇਹਨੇ ਵੀ ਕਾਫੀ ਕੁਛ ਜਿਹੜਾ ਉਹ ਉਗਲਿਆ ਸੀ, ਪਰ ਉਸ ਤੋਂ ਬਾਅਦ ਇਹਦੀ ਕਿਸੇ ਤਰੀਕੇ ਕਹਿ ਲਈਏ, ਚੰਗੀ ਕਿਸਮਤ ਕਹਿ ਲਈਏ, ਜ਼ਮਾਨਤ ਹੋ ਗਈ, ਇਹਨੂੰ ਜ਼ਮਾਨਤ ਮਿਲ ਗਈ। ਵੱਡੇ ਦੋਸ਼ੀਆਂ ਦੇ ਵਿੱਚੋਂ ਇੱਕ ਇਹ ਹੋਇਆ ਜਿਹੜਾ ਜ਼ਮਾਨਤ ਪਾ ਗਿਆ। ਇਹਨੂੰ ਜ਼ਮਾਨਤ ਮਿਲ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਵਾਕਿਆ ਹੈਰਾਨ ਕਰਦੀਆਂ। ਇੱਕ ਪਾਸੇ ਤੇ ਈਡੀ ਆਖਣ ਡਈ ਹੈ ਕਿ ਅਸੀਂ ਜਿਹੜੀਆਂ ਜਾਇਦਾਦਾਂ ਇਹਨਾਂ ਦੀਆਂ ਅਟੈਚ ਕਰਦੇ ਪਏ ਹਾਂ, ਕਿਉਂਕਿ ਬਹੁਤ ਸਾਰੇ ਅਖਬਾਰਾਂ ਨੇ ਇਹ ਬਿਆਨ ਛਾਪੇ, ਇਹ ਖਬਰਾਂ ਛਾਪੀਆਂ ਕਿ ਅਟੈਚ ਹੋ ਰਹੀ ਹੈ ਜੀ, ਸੰਪੱਤੀ ਅਟੈਚ ਹੋ ਰਹੀ ਹੈ। ਤੇ ਦੂਜੇ ਪਾਸੇ ਜਿਹੜੇ ਬਿੱਟੂ ਔਲਖ ਹੋ ਰਹੀ ਆ, ਇਹਨਾਂ ਦੇ ਜਿਹੜੇ ਹੋਟਲ ਹੈ ਉਹ ਦੂਣ ਸਵਾਈਆਂ ਤਰੱਕੀਆਂ ਕਰਦੇ ਪਏ ਆ। ਉੱਥੋਂ ਦੇ ਲੋਕ ਦੱਸਦੇ ਆ ਕਿ ਜਿਹੜੇ ਹੋਟਲ ਸੀ ਉਹਨਾਂ ਦੀਆਂ ਤਰੱਕੀਆਂ ਤੇ ਪਹਿਲਾਂ ਦੇ ਨਾਲੋਂ ਵੀ ਸ਼ਹਿਬਰਾਂ ਲੱਗੀਆਂ ਉੱਥੇ। ਸੋ ਇਹ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਸੰਪੱਤੀ ਜਾਇਦਾਦ ਅਟੈਚ ਹੋਣ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਉਧਰ ਬੇਥਾਹ ਵਾਧਾ ਹੋ ਰਿਹਾ। ਔਰ ਸਭ ਤੋਂ ਹੈਰਾਨਗੀ ਵਾਲੀ ਗੱਲ ਕਿ ਬਾਹਰ ਆ ਕੇ ਬਿੱਟੂ ਸਾਹਿਬ ਹੁਰੀ ਪਜੈਰੋ ਦੇ ਵਿੱਚ ਲਾਲ ਬੱਤੀ ਲਾ ਕੇ ਘੁੰਮਦੇ ਪਏ, ਗਨਮੈਨ ਤੇ ਉਹਨਾਂ ਨੂੰ ਮਿਲੇ ਹੀ ਮਿਲੇ ਆ। ਇਹ ਵੀ ਇੱਕ ਕਹਿ ਲਈਏ ਕਿ ਸਾਡੇ ਮੁਲਕ ਦੀ ਹੋਈ ਹੋਣੀ ਹੈ ਕਿ ਇੱਥੇ ਜਿਹੜੇ ਲੋਕ ਵੱਡੇ ਵੱਡੇ ਕੇਸਾਂ 'ਚ ਨਾਮਜ਼ਦ ਆ, ਕੇਸਾਂ ਦੇ ਵਿੱਚ ਜਿਹੜੇ ਸ਼ਾਮਲ ਆ, ਉਹਨਾਂ ਨੂੰ ਵੀ ਸਿਕਿਉਰਿਟੀ ਅਸੀਂ ਪ੍ਰਦਾਨ ਕਰਦੇ ਹਾਂ। ਇੰਨੀ ਫਰਾਕ ਦਿਲੀ ਹੈ ਸਾਡੀ। ਸੋ ਇਹ ਸਿਕਿਉਰਿਟੀ ਦਾ ਮਸਲਾ ਨਹੀਂ, ਇਹ ਮਸਲਾ ਹੈ ਕਿ ਲਾਲ ਬੱਤੀ ਲਾਉਣ ਦੀ ਆਗਿਆ ਕਿਹਨੇ ਦਿੱਤੀ। ਇੱਕ ਵਿਅਕਤੀ ਹੈ ਸੰਦੀਪ ਕੁਮਾਰ ਗੁਪਤਾ, ਉਹ ਇਸ ਮਾਮਲੇ ਨੂੰ ਹਾਈ ਕੋਰਟ 'ਚ ਲੈ ਗਿਆ। ਹੁਣ ਹਾਈ ਕੋਰਟ ਨੇ ਇਹਨਾਂ ਨੂੰ ਆਦੇਸ਼ ਦਿੱਤੇ ਆ, ਹੁਕਮ ਚੜ੍ਹੇ ਆ ਕਿ ਭਾਈ ਜਿੱਥੇ ਵੀ ਕਿਤੇ ਘੁੰਮਦਾ ਨਜ਼ਰ ਆ ਜਾਏ ਇਹਦੀ ਗੱਡੀ ਸੀਲ ਕਰ ਦਿਓ, ਇਹਦੇ ਤੇ ਕਾਰਵਾਈ ਕਰੋ। ਹੁਣ ਸ਼ਾਇਦ ਹੋ ਸਕਦਾ ਉਹ ਲਾਲ ਬੱਤੀ ਵਾਲਾ ਘੁੱਗੂ ਜਿਹਾ ਇਹਦਾ ਉਤਰ ਜਾਵੇ, ਨਹੀਂ ਤੇ ਉੱਥੇ ਭੋਲੇ ਹੋਰੀ ਵੀ ਮੰਗ ਕਰਨ ਲੱਗ ਪੈਣਗੇ ਕਿ ਭਾਈ ਜਿਹੜੀਆਂ ਸਾਡੀਆਂ ਬੈਰਕਾਂ ਇਹਨਾਂ ਦੇ ਉੱਤੇ ਵੀ ਰੱਖੋ ਲਾਲ ਬੱਤੀ। ਤੇ ਹੋਰ ਜਿਹੜੇ ਤਸਕਰ ਆ ਉਹ ਵੀ ਕਹਿਣਗੇ ਭਾਈ ਅਸੀਂ ਪੇਸ਼ੀ ਭੁਗਤਣ, ਅਸੀਂ ਤਾਂ ਲਾਲ ਬੱਤੀ ਵਾਲੇ ਕੈਂਟਰ 'ਚ ਜਾਵਾਂਗੇ, ਕਿਉਂਕਿ ਸਾਡੀ ਸਾਰਿਆਂ ਦੀ ਸੇਵਾ ਤੇ ਇੱਕੋ ਜਿੰਨੀ ਹੈ ਨਾ ਸਮਾਜ ਨੂੰ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਜਾਂਦੇ ਜਾਂਦੇ ਗੱਲ ਕਰੀਏ, ਪੰਜਾਬ ਸਰਕਾਰ ਵੱਲੋਂ ਸਾਂਝੇ ਸ਼ਮਸ਼ਾਨ ਘਾਟ ਬਣਾਉਣ ਵਾਲੇ ਪਿੰਡਾਂ ਨੂੰ 5 ਲੱਖ ਦੇ ਇਨਾਮ ਦਾ ਐਲਾਨ। ਇਹ ਅੱਜ ਤੋਂ 2 ਸਾਲ ਪਹਿਲਾਂ ਵੀ ਇਹਨਾਂ ਨੇ ਐਲਾਨ ਕੀਤੇ ਸਨ। ਉਦੋਂ ਬਜਟ ਦੇ ਵਿੱਚ ਇਹਨਾਂ ਨੇ ਪੈਸੇ ਵੀ ਰੱਖੇ ਸਨ ਕਿ ਸਾਂਝੇ ਸ਼ਮਸ਼ਾਨ ਘਾਟ ਵਾਲੇ ਪਿੰਡਾਂ ਨੂੰ ਇੱਕ ਵਿਸ਼ੇਸ਼ ਗ੍ਰਾਂਟ ਦਿੱਤੀ ਜਾਏਗੀ। ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਇਸ ਯੋਜਨਾ ਨੂੰ। ਫਿਰ ਇਸ ਸਾਲ ਵੀ ਇਹ ਜਿਹੜਾ ਬਜਟ ਪੇਸ਼ ਹੋਇਆ ਉਹਦੇ 'ਚ ਵੀ ਰੱਖੇ ਗਏ ਪੈਸੇ, ਕੋਈ ਲੋਕਾਂ ਦੇ ਕੰਨ ਤੇ ਜੂੰ ਨਹੀਂ ਸੁਰਕੀ। ਅਸਲ ਦੇ ਵਿੱਚ ਜਿਹੜਾ ਜਾਤੀਵਾਦ ਦਾ ਕਿੱਲ ਆ ਉਹ ਸਾਡੀ ਜ਼ਹਿਨੀਅਤ ਦੇ ਵਿੱਚ ਬੜੀ ਬੁਰੀ ਤਰ੍ਹਾਂ ਠੁਕਾ ਹੋਇਆ। ਉਹ ਐਡੀ ਛੇਤੀ ਨਹੀਂ ਨਿਕਲ ਸਕਦਾ, ਉਹਨੂੰ ਹਿਲਾ ਕੇ ਹਲਕੇ ਹਲਕੇ ਹੌਲੇ ਹੌਲੇ ਕੱਢਣਾ ਪਏਗਾ। ਸੋ ਇਹ ਜਿਹੜੀਆਂ ਕਰਦੇ ਆ ਝੂਟਾਂ ਉਹ ਦੂਰੋਂ ਕਰੀ ਜਾਂਦੇ ਫੂਕਾਂ ਨਾਲ। ਹੁਣ ਫੱਟੇ 'ਚ ਕਿੱਲ ਗੱਡਿਆ ਹੋਵੇ ਤੇ ਉਹ ਫੂਕਾਂ ਨਾਲ ਨਿਕਲ ਆਊ ਬਾਹਰ, ਇਹ ਫੂਕਾਂ ਮਾਰੀ ਜਾਂਦੇ ਆ ਕਿ ਆ ਜਾ ਬਾਹਰ, ਆ ਜਾ ਬਾਹਰ। ਸੋ ਇਹਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਧਰਾਤਲ ਤੇ ਹੋਣੀਆਂ ਚਾਹੀਦੀਆਂ, ਜ਼ਮੀਨੀ ਪੱਧਰ ਤੇ ਹੋਣੀਆਂ ਚਾਹੀਦੀਆਂ। ਔਰ ਇਹਦੇ ਲਈ ਮੇਰੇ ਹਿਸਾਬ ਦੇ ਨਾਲ ਨਜ਼ੀਰ ਪੇਸ਼ ਕਰਨੀ ਚਾਹੀਦੀ ਹੈ, ਉਦਾਹਰਨ ਪੇਸ਼ ਕਰਨੀ ਚਾਹੀਦੀ ਹੈ। ਹੁਣ ਦੇਖੋ ਉਦਾਹਰਨ ਕਿਹਨੇ ਪੇਸ਼ ਕਰਨੀ ਹੈ? ਹੁਕਮਰਾਨ ਹੋਏ, ਨੁਮਾਇੰਦੇ ਹੋਏ, ਧਾਰਮਿਕ ਆਗੂ ਹੋਏ, ਜਾਂ ਸਾਡੇ ਸੈਲੀਬ੍ਰਿਟੀ ਆ ਉਹ ਹੋਏ। ਹੋਰ ਮੇਰੇ ਪਿੰਡ ਵਾਲੇ ਜਾਗਰ ਹੋਰਾਂ ਨੇ ਤਾਂ ਨਜ਼ੀਰ ਪੇਸ਼ ਨਹੀਂ ਕਰਨੀ, ਇਹਨਾਂ ਦਾ ਜਿੰਮਾ ਹੈ। ਇਹ ਜਿਹੜੇ ਧਾਰਮਿਕ ਆਗੂ ਹੈ, ਸਿਆਸੀ ਆਗੂ ਹੈ, ਇਹ ਨਜ਼ੀਰ ਪੇਸ਼ ਕਰਨ। ਜੇ ਨਜ਼ੀਰ ਪੇਸ਼ ਕਰਨੀ ਹੋਵੇ, ਜੇ ਇਹ ਸਭ ਕੁਛ ਕਰਨਾ ਹੋਵੇ ਤਾਂ ਪ੍ਰਕਾਸ਼ ਸਿੰਘ ਬਾਦਲ ਕੋਲ ਮੈਦਾਨ ਹੈ ਜਿਹੜਾ ਬਹੁਤ ਖੁੱਲਾ ਡੁੱਲਾ ਹੈ, ਕਿਉਂਕਿ ਇਹਨਾਂ ਦੇ ਆਪਦੇ ਪਿੰਡ 2 ਸ਼ਮਸ਼ਾਨ ਘਾਟ ਆ। ਇਹਨਾਂ ਦੇ ਨਾਲ ਹੀ ਇੱਕ ਪਿੰਡ ਹੈ ਲੰਬੀ, ਜਿਹੜਾ ਮਹਿਜ਼ ਮੈਂ ਕਹਿੰਦਾ ਜੇ ਖਿੱਦੋ ਰੇੜ ਦੀਏ ਤੇ ਉਹ ਵੀ ਸਿੱਧਾ ਇਹਨਾਂ ਦੇ ਪਿੰਡ ਪਹੁੰਚ ਜਾਂਦਾ। ਇੰਨੀ ਕੋਈ ਨੇੜਤਾ ਦੋਨਾਂ ਪਿੰਡਾਂ ਦੇ ਵਿੱਚ ਆਪਸ ਦਰਮਿਆਨ। ਤੇ ਉਹ ਪਿੰਡ ਹੈ ਲੰਬੀ, ਜਿਹੜਾ ਉੱਥੇ 4 ਸ਼ਮਸ਼ਾਨ ਘਾਟ ਆ। ਦਲਿਤਾਂ ਦਾ ਅੱਡ ਆ, ਫਲਾਣਿਆਂ ਦਾ ਅੱਡ ਆ, ਫਲਾਣਿਆਂ ਦਾ ਅੱਡ ਆ। ਜੇ ਉੱਥੋਂ ਥੋੜੇ ਜਿਹੇ ਅੱਗੇ ਆ ਜਾਈਏ 5-7 ਕਿਲੋਮੀਟਰ, ਇੱਕ ਪਿੰਡ ਹੈ ਅਵਲ ਖਰਾਣਾ, ਉੱਥੇ ਵੀ 4-5 ਆ। ਉਹ ਕੋਈ ਕਹਿੰਦਾ ਜੀ ਇਹ ਫਲਾਣਿਆਂ ਦਾ। ਪੱਤੀਆਂ ਦੇ ਹਿਸਾਬ ਨਾਲ ਇਹਨਾਂ ਦੇ ਇਲਾਕੇ 'ਚ, ਪੱਤੀਆਂ ਦੇ ਹਿਸਾਬ ਨਾਲ, ਜਿਵੇਂ ਮੈਂ ਨਾਂ ਲਵਾਂ, ਮੈਂ ਹੁਣ ਵੈਸੇ ਉਹਨਾਂ ਕਿਸੇ ਕਾਸਟ ਦਾ ਨਾਂ ਨਹੀਂ ਲੈ ਸਕਦਾ, ਪਰ ਜਿਵੇਂ ਆਮ ਆਪਣੇ ਗੋਤ ਹੁੰਦੇ ਆ, ਉਹਨਾਂ ਗੋਤਾਂ ਦੇ ਆਧਾਰ ਤੇ ਸ਼ਮਸ਼ਾਨ ਘਾਟ ਬਣੇ, ਆ ਫਲਾਣਿਆਂ ਦਾ ਜੀ, ਆ ਫਲਾਣਿਆਂ ਦਾ। ਸੋ ਇਸ ਤਰੀਕੇ ਦੇ ਨਾਲ ਸ਼ਮਸ਼ਾਨ ਘਾਟ ਜਿਹੜੇ ਆ ਉਹ ਬਣੇ ਹੋਇਆ। ਤਾਂ ਮੇਰੇ ਖਿਆਲ ਦੇ ਨਾਲ ਜੇ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ 'ਚ ਇਹ ਪਹਿਲ ਕਰਨ ਕਿ ਆ ਦੇਖੋ ਭਾਈ ਸਾਡੇ ਹਲਕੇ 'ਚ
ਜਿੰਨੇ ਸ਼ਮਸ਼ਾਨ ਘਾਟ ਸੀ ਅਸੀਂ ਸਾਰੇ ਢਾਹ ਕੇ ਮਿਟਾ ਕੇ ਇੱਕ ਕਰ ਦਿੱਤਾ ਹੈ, ਤਾਂ ਮੇਰੇ ਖਿਆਲ ਦੇ ਨਾਲ ਉਹ ਮੈਸੇਜ ਵਧੀਆ ਜਾਏਗਾ। ਪਰ ਗੱਲ ਇਹ ਹੈ ਕਿ ਇਹ ਨਜ਼ੀਰ ਪੇਸ਼ ਕਰਨੀ ਨਹੀਂ ਚਾਹੁੰਦੇ। ਜਿੰਨਾ ਚਿਰ ਵਜ਼ੀਰ ਨਜ਼ੀਰ ਪੇਸ਼ ਨਹੀਂ ਕਰਨਗੇ ਲੋਕ, ਉਹਨਾਂ ਚਿਰ ਅਮਲ ਉਹੋ ਜਿਹਾ ਹੀ ਕਰਨਗੇ। ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੋ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।